ਉਹੀ ਕੇਸ ਜਿਹਦੇ ਬਾਰੇ ਜਿਹੜਾ ਅੱਜ ਪੰਜਾਬ ਦਾ ਮੁੱਖ ਮੰਤਰੀ ਹੈ ਭਗਵੰਤ ਮਾਨ, ਜਦੋਂ ਸੁਖਪਾਲ ਸਿੰਘ ਖਹਿਰਾ ਉਹਨਾਂ ਦਾ ਸਾਥੀ ਹੁੰਦਾ ਸੀ, ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਵਿੱਚ ਵਿਰੋਧੀ ਧਿਰ ਦਾ ਆਗੂ ਹੁੰਦਾ ਸੀ ਆਮ ਆਦਮੀ ਪਾਰਟੀ ਦੇ MLA ਵਜੋਂ, ਤਾਂ ਉਦੋਂ ਉਹ ਕਹਿੰਦੇ ਸੀ ਕਿ ਇਹ ਜਿਹੜਾ ਕੇਸ ਆ ਇਹ ਪੋਲੀਟੀਕਲ ਵੈਂਡੇਟਾ ਆ, ਤੇ ਅੱਜ ਉਸੇ ਕੇਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕਰਦੇ ਆ। ਕਈ ਮਹੀਨਿਆਂ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਹੋਈ ਉਸ ਕੇਸ ਦੇ ਵਿੱਚ, ਤਾਂ ਉਹਦੇ ਤੇ ਹੁਣ ਇੱਕ ਨਵਾਂ ਕੇਸ ਪਾਤਾ ਜਿਹਦੀ ਧਾਰਾ ਜਿਹੜੀ ਲਾਈ ਆ 195A ਤੇ 506, ਜਿਹੜੀ ਕੰਪਲੇਂਟ ਦੇ ਆਧਾਰ ਦੇ ਉੱਤੇ ਇਹ ਕੇਸ ਪਾਇਆ ਗਿਆ। ਉਹਨੇ ਇਹ ਬਿਆਨ ਦਿੱਤਾ ਹੈ ਕਿ ਮੇਰੇ ਘਰੇ ਜਿਹੜੇ ਆ ਕੁਛ ਬੰਦੇ ਮੂੰਹ ਢੱਕ ਕੇ ਆਏ ਤੇ ਉਹਨਾਂ ਨੇ ਮੈਨੂੰ ਇਹ ਧਮਕੀ ਦਿੱਤੀ ਹੈ ਕਿ ਜੇ ਮੈਂ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਸਟੇਟਮੈਂਟ ਦਿੱਤੀ ਤਾਂ ਮੈਨੂੰ ਇਹਦੇ ਬਹੁਤ ਮਾੜੇ ਨਤੀਜੇ ਭੁਗਤਣੇ ਪੈਣਗੇ। ਕੇਜਰੀਵਾਲ ਦੀਆਂ ਆਪਣੀਆਂ ਜਿਹੜੇ ਗਰਜਿਸ ਨੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਉਹ ਹੈਗੇ ਆ ਪਰਸਨਲੀ, ਕਿਉਂਕਿ ਕੇਜਰੀਵਾਲ ਦੀ ਜਿਹੜੀ ਸੁਪਰੀਮੇਸੀ ਹੈ, ਜਿਹੜੀ ਅਥੋਰਿਟੀ ਆ, ਮਤਲਬ ਦਿੱਲੀ ਤੋਂ ਪੰਜਾਬ ਨੂੰ ਰਨ ਕਰਨ ਦੀ ਜਿਹੜੀ ਇੱਛਾ ਸੀ, ਉਹਨੂੰ ਸਭ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਚੈਲੰਜ ਕੀਤਾ ਸੀ ਤੇ ਬਲਕਿ ਉਹਨੂੰ ਪੂਰੇ ਪੰਜਾਬ ਦੇ ਲੋਕਾਂ ਸਾਹਮਣੇ ਨੰਗਾ ਕੀਤਾ ਸੀ। ਜਿਹੜੀ ਇੰਡੀਅਨ ਐਸਟੈਬਲਿਸ਼ਮੈਂਟ ਆ ਉਹ ਵੀ ਸੁਖਪਾਲ ਸਿੰਘ ਖਹਿਰਾ ਨੂੰ ਆਪਣੇ ਲਈ ਇੱਕ ਚੈਲੰਜ ਮੰਨਦੀ ਆ ਤੇ ਲਗਾਤਾਰ ਸੁਖਪਾਲ ਸਿੰਘ ਖਹਿਰਾ ਨੂੰ ਆਈਸੋਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜਿਹੜੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਆ, ਜਿਹੜੇ ਉਹਨਾਂ ਨੇ ਉਪਰਾਲਾ ਕੀਤਾ ਨਸ਼ਿਆਂ ਨੂੰ ਰੋਕਣ ਦਾ, ਜਿਹਨੂੰ ਕਿ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਨੂੰ ਵੀ ਇੰਡੀਅਨ ਐਸਟੈਬਲਿਸ਼ਮੈਂਟ ਇੰਡੀਆ ਦੇ ਲਈ ਥ੍ਰੈਟ ਸਮਝਦੀ ਆ, ਤੇ ਉਸ ਆਧਾਰ ਦੇ ਉੱਤੇ ਉਹਨਾਂ ਨੌਜਵਾਨਾਂ ਦੇ ਉੱਤੇ NSA ਵਰਗਾ ਜਿਹੜਾ ਕਾਨੂੰਨ ਆ, ਜਿਹੜਾ ਦੇਸ਼ ਨੂੰ ਤੋੜਨ ਵਾਲਿਆਂ ਖਿਲਾਫ ਲਾਇਆ ਜਾਂਦਾ, ਵੀ ਉਹ ਨਸ਼ੇ ਨੂੰ ਰੋਕਣ ਵਾਲਿਆਂ ਖਿਲਾਫ ਉਹ ਕਾਨੂੰਨ ਲਾਇਆ ਗਿਆ। ਰੇਲ ਗੱਡੀ ਦੇ ਘੇਰਾ ਪਾਇਆ ਗਿਆ, ਘੇਰਾ ਪਾ ਕੇ ਤੇ ਉੱਥੇ ਵੀ ਗੁਰਪ੍ਰੀਤ ਸਿੰਘ ਕਿੱਥੇ ਭੱਜ ਚੱਲਿਆ ਸੀ, ਜਾਂ ਉਹਦੇ ਕੋਲ ਕੀ ਇਹੋ ਜਿਹਾ ਜਿਹੜਾ ਕੋਈ ਮਤਲਬ ਵੈਪਨ ਸੀ ਜਾਂ ਕੀ ਸੀ, ਉਹ ਸੰਗਤ ਦੇ ਵਿੱਚ ਮਤਲਬ ਆਮ ਸੰਗਤ ਦੇ ਬਤੌਰ ਆ ਰਿਹਾ ਸੀ ਹਜ਼ੂਰ ਸਾਹਿਬ ਤੋਂ, ਤੇ ਇੱਕ ਪੂਰਾ ਨਾਟਕ ਕ੍ਰੀਏਟ ਕੀਤਾ ਗਿਆ। ਜਿਹੜਾ ਪੰਜਾਬ ਦਾ ਇੱਕ ਵੱਡਾ ਹਿੱਸਾ ਜਿਹੜਾ ਕਿ ਅਸੀਂ ਕਹਿ ਸਕਦੇ ਹਾਂ ਕਿ ਕਿਨਾਰਾ ਕਰ ਚੁੱਕਿਆ ਸੀ ਇੰਡੀਅਨ ਐਸਟੈਬਲਿਸ਼ਮੈਂਟ ਦੇ ਨਾਲੋਂ, ਜਿਹਦੇ ਅੰਦਰ ਇਹ ਸੀ ਕਿ ਸਾਡਾ ਮਤਲਬ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਇੰਡੀਅਨ ਐਸਟੈਬਲਿਸ਼ਮੈਂਟ ਜਿਹੜੀ ਆ ਉਹ ਸਾਨੂੰ ਲੁੱਟ ਮਾਰ ਰਹੀ ਆ, ਉਹਨਾਂ ਦਾ ਮੁੜ ਭਰੋਸਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਇਸ ਭਰਮ ਜਾਲ ਦੇ ਰਾਹੀਂ ਇੰਡੀਅਨ ਐਸਟੈਬਲਿਸ਼ਮੈਂਟ ਦੇ ਨਾਲ ਜੋੜਿਆ ਗਿਆ। ਪੰਜਾਬ ਦੇ ਵਿੱਚ ਉਹਨਾਂ ਨੇ ਪੂਰੀ ਖੁੱਲ੍ਹ ਦਿੱਤੀ, ਮਤਲਬ ਭਗਵੰਤ ਮਾਨ ਨੂੰ ਐਸਟੈਬਲਿਸ਼ ਕਰਨ ਤੱਕ, ਆਮ ਆਦਮੀ ਪਾਰਟੀ ਦੀ ਵਿਕਟਰੀ ਤੱਕ, ਤੇ ਪੰਜਾਬ ਤੋਂ ਬਾਹਰ ਜਿਹੜੀਆਂ ਉਹਦੀਆਂ ਲਗਾਮਾਂ ਉਹਨਾਂ ਦੇ ਹੱਥ 'ਚ ਜਿੰਨੀ ਕੁ ਉਹਨਾਂ ਲੋੜ ਹੁੰਦੀ ਹੈ ਉਨੀਆਂ ਕੁ ਛੱਡ ਦਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ 'ਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ 'ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ TV84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 4 ਜਨਵਰੀ 2024 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਮੇਰੇ ਨਾਲ ਸੁਖਵਿੰਦਰ ਸਿੰਘ ਇਸ ਵਕਤ ਜੁੜੇ ਹੋਏ ਆ ਟੋਰਾਂਟੋ ਤੋਂ, ਸਾਡੇ ਕੋਰਸਪੋਂਡੈਂਟ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਦੱਸ ਦਈਏ, ਨਾਲੇ ਮੁਆਫੀ ਵੀ ਚਾਹੁੰਦੇ ਹਾਂ ਅਸੀਂ ਕਿ ਡਾਕਟਰ ਅਮਰਜੀਤ ਸਿੰਘ ਤੇ ਬੀਬੀ ਨੀਲਮ ਕੌਰ ਕੁਝ ਕਾਰਨਾਂ ਕਰਕੇ ਨਹੀਂ ਹਾਜ਼ਰੀ ਲਵਾ ਪਾ ਰਹੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ, ਤੇ ਸਾਡੀ ਡਿਊਟੀ ਲੱਗੀ ਹੋਈ ਹੈ। ਉਮੀਦ ਕਰਦੇ ਹਾਂ ਕਿ ਅਸੀਂ ਜਿਹੜੀ ਇਹ ਡਿਊਟੀ ਹੈ ਉਹ ਠੀਕ ਤਰ੍ਹਾਂ ਨਿਭਾ ਰਹੇ ਹਾਂ, ਤੇ ਤੁਹਾਨੂੰ ਜ਼ਰੂਰ ਉਹਨਾਂ ਦੀ ਕਮੀ ਚਲੋ ਮਹਿਸੂਸ ਤਾਂ ਹੁੰਦੀ ਹੈ, ਬਟ ਸਟਿਲ ਅਸੀਂ ਆਪਣਾ ਫਰਜ਼ ਅਦਾ ਕਰ ਸਕੀਏ ਉਸ ਮਾਮਲੇ ਦੇ ਵਿੱਚ। ਸੋ ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ। ਅੱਜ ਅਸੀਂ ਪੰਜਾਬ ਤੋਂ ਸ਼ੁਰੂ ਕਰਦੇ ਹਾਂ। ਜਿਹੜਾ ਪਹਿਲੇ ਸੈਗਮੈਂਟ ਦੇ ਵਿੱਚ ਟੌਪਿਕ ਹੈਗਾ, ਸੁਖਪਾਲ ਸਿੰਘ ਖਹਿਰਾ ਦੀ ਮੁੜ ਗ੍ਰਿਫਤਾਰੀ ਹੋਈ ਹੈ। ਪਹਿਲਾਂ ਉਹਨਾਂ ਦੇ ਉੱਤੇ ਕੇਸ ਪਾਇਆ ਗਿਆ ਸੀਗਾ 2015 ਦੇ ਵਿੱਚ, ਜਿਹੜਾ ਕਿ ਡਰੱਗਸ ਦੇ ਨਾਲ ਸੰਬੰਧਿਤ, ਨਸ਼ਿਆਂ ਦੇ ਮਾਮਲੇ ਦੇ ਨਾਲ ਸੰਬੰਧਿਤ ਇੱਕ ਕੇਸ ਸੀ, ਜਿਹੜਾ ਇਹ ਸਾਰੇ ਪਾਰਟ ਦੇ ਦੌਰਾਨ ਜਾਂ ਇਹ ਸਾਰੇ ਸਮੇਂ ਦੇ ਦੌਰਾਨ ਉਹ ਕੇਸ ਚੱਲਦਾ ਰਿਹਾ ਆ। ਉਹਦੇ 'ਤੇ ਕੋਈ ਕਾਰਵਾਈ ਉਸ ਕਿਸਮ ਦੀ ਗ੍ਰਿਫਤਾਰੀ ਦੀ ਜਾਂ ਅੱਗੇ ਨਹੀਂ ਹੋ ਸਕੀ। ਸਰਕਾਰਾਂ ਵੀ ਇਸ ਸਮੇਂ ਦੇ ਵਿੱਚ ਬਦਲੀਆਂ ਤੇ ਈਵਨ ਜਿਹੜੀ ਆਪੋਜੀਸ਼ਨ ਦੀ ਧਿਰ, ਅੱਜ ਜਿਹੜੀ ਸੱਤਾਧਾਰੀ ਧਿਰ ਹੈ ਆਮ ਆਦਮੀ ਪਾਰਟੀ ਦੀ, ਉਹ ਵੀ ਉਸ ਸਮੇਂ ਦੇ ਵਿੱਚ ਆਪੋਜੀਸ਼ਨ ਦੀ ਧਿਰ ਦੇ ਵਿੱਚ ਸੀ। ਤੇ ਦੇਖਣ ਵਾਲੀ ਗੱਲ ਇਹ ਹੈ ਵੀ ਜਦੋਂ ਆਪੋਜੀਸ਼ਨ ਦੀ ਧਿਰ ਸੀ ਆਮ ਆਦਮੀ ਪਾਰਟੀ 2017-18 ਦੇ ਵਿੱਚ ਜਾਂ ਉਸ ਟਾਈਮ ਪੀਰੀਅਡ ਦੇ ਵਿੱਚ, ਉਦੋਂ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਮੇਨ ਜਿਹੜੇ ਹੈਗੇ ਆ ਪ੍ਰਮੁੱਖ ਸੀਗੇ, ਵਿਰੋਧੀ ਧਿਰ ਦੇ ਆਗੂ ਸੀਗੇ। ਸੋ ਇਹ ਇੱਕ ਅਹਿਮ ਇਸ਼ੂ ਹੈ ਅੱਜ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਵੀ, ਤੇ ਅੱਜ ਦੀ ਜਿਹੜੀ ਓਵਰਆਲ ਜਿਹੜੀ ਕਾਨੂੰਨ ਦੀ ਸਥਿਤੀ ਹੈ, ਜਦੋਂ ਅਸੀਂ ਦੇਖਦੇ ਹਾਂ ਵੀ ਭਾਈ ਉਹ ਬੰਦਾ ਜਿਹੜਾ ਤੁਹਾਡੀ
ਪਾਰਟੀ ਦੇ ਵਿੱਚ ਹੋਵੇ, ਉਦੋਂ ਤੁਹਾਡਾ ਵਿਰੋਧੀ ਧਿਰ ਦਾ ਨੇਤਾ ਹੋਵੇ, ਉਦੋਂ ਵੀ ਉਹਦੇ ਤੇ ਇਹ ਕੇਸ ਚੱਲ ਰਿਹਾ ਸੀ 2015 ਵਾਲਾ ਜਿਹੜਾ ਉਦੋਂ ਰਜਿਸਟਰ ਕੀਤਾ ਗਿਆ ਸੀ, ਤੇ ਹੁਣ ਉਹਦੇ ਤੇ ਤੁਸੀਂ ਕਾਰਵਾਈ ਕੀਤੀ ਹੈ ਜਦੋਂ ਬਾਅਦ ਦੇ ਵਿੱਚ ਆ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਤੇ ਅੱਜ ਹੁਣ ਗਾਹੇ ਬਗਾਹੇ ਜੇ ਉਹਨਾਂ ਨੂੰ ਜ਼ਮਾਨਤ ਮਿਲ ਗਈ ਤੇ ਨਾਲ ਦੀ ਨਾਲ ਉਹਨਾਂ ਦੇ ਉੱਤੇ ਇੰਟੀਮੀਡੇਸ਼ਨ ਦਾ ਤੇ ਕੇਸ ਮਤਲਬ 195A ਤੇ 506 ਕ੍ਰਿਮੀਨਲ ਇੰਟੀਮੀਡੇਸ਼ਨ ਤੇ ਥ੍ਰੈਟਨਿੰਗ ਅ ਪਰਸਨ ਟੂ ਗਿਵ ਫਾਲਸ ਐਵੀਡੈਂਸ 195A ਦੇ ਤਹਿਤ ਮੁੜ ਕੇਸ ਰਜਿਸਟਰ ਕਰਕੇ ਨਵਾਂ ਕੇਸ ਉਹਨਾਂ ਦੇ ਉੱਤੇ ਰਜਿਸਟਰ ਕੀਤਾ ਗਿਆ ਆ ਸੁਭਾਨਪੁਰ ਪੁਲਿਸ ਸਟੇਸ਼ਨ ਦੇ ਵਿੱਚ। ਤੇ ਉਹ ਜਦੋਂ ਬਾਹਰ ਆਉਂਦੇ ਆ ਤੇ ਨਾਲ ਹੀ ਨਾਲ ਉਹਨਾਂ ਨੂੰ ਗ੍ਰਿਫਤਾਰ ਕਰਕੇ 1 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਦੁਬਾਰਾ ਭੇਜ ਦਿੱਤਾ ਜਾਂਦਾ ਹੈ। ਸੋ ਇਹ ਮਤਲਬ ਮਾਮਲਾ ਸਿੱਧਾ ਜਿਹੜਾ ਹੈਗਾ ਮਤਲਬ ਡੀਟੇਲ ਦੇ ਵਿੱਚ ਵੀ ਅਸੀਂ ਗੱਲ ਕਰੀਏ ਇਸ ਕੇਸ ਦੀਆਂ, ਬਟ ਓਵਰਆਲ ਜਦੋਂ ਅਸੀਂ ਦੇਖਦੇ ਇੱਕ ਜਿਹੜੀ ਵੈਂਡੈਟਾ ਪੋਲੀਟਿਕਸ ਹੁੰਦੀ ਹੈ, ਅਸੀਂ ਹਮੇਸ਼ਾ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਜਿਹਦੀ ਸਰਕਾਰ ਹੁੰਦੀ ਹੈ, ਹਰ ਸਰਕਾਰ ਜਿਹੜੀ ਹੈ ਉਹ ਪੁਲਿਸ ਨੂੰ ਇੱਕ ਟੂਲ ਦੇ ਤੌਰ ਦੇ ਉੱਤੇ ਵਰਤਦੀ ਹੈ ਆਪਣੀ ਜਿਹੜੀ ਵਿਰੋਧ ਦੀ ਆਵਾਜ਼ ਹੈ, ਡਾਇਸੈਂਟ ਦੀ ਆਵਾਜ਼ ਨੂੰ ਦਬਾਉਣ ਦੇ ਲਈ। ਸੋ ਓਵਰਆਲ ਗੱਲ ਕਰੀਏ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਦੀ। ਬਿਲਕੁਲ ਅਮਰਵੀਰ ਸਿੰਘ ਜੀ, ਸਾਡੇ ਸਾਹਮਣੇ ਇਸ ਟਾਈਮ ਜਿਹੜੀ ਸਿਚੁਏਸ਼ਨ ਆ ਮਤਲਬ ਪੰਜਾਬ ਦੇ ਵਿੱਚ ਦੇਖਣਾ ਹੋਵੇ ਜਾਂ ਇੰਡੀਆ ਦੇ ਵਿੱਚ, ਤਾਂ ਜਿਹੜੀ ਤੁਸੀਂ ਪੋਲੀਟੀਕਲ ਵੈਂਡੇਟਾ ਦੀ ਗੱਲ ਕੀਤੀ ਆ ਤੇ ਨਾਲ ਹੀ ਜਿਹੜਾ ਪੁਲਿਸ ਸਿਸਟਮ ਆ ਉਹਦੇ ਯੂਜ਼ ਦੀ ਗੱਲ ਆ, ਕਿਉਂਕਿ ਪੁਲਿਸ ਬੇਸਿਕਲੀ ਸਟੇਟ ਦੇ ਵਿੱਚ ਹੁੰਦੀ ਆ ਜਸਟਿਸ ਵਾਸਤੇ, ਕਿ ਲੋ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ। ਇੱਕ ਇਹ ਆਸ ਕੀਤੀ ਜਾਂਦੀ ਆ ਕਿ ਜਿਹੜਾ ਪੁਲਿਸ ਵਿਭਾਗ ਆ ਜਾਂ ਇਨਵੈਸਟੀਗੇਸ਼ਨ ਏਜੰਸੀਜ਼ ਆ ਜਿਹੜੀਆਂ ਉਹ ਬਿਨਾਂ ਕਿਸੇ ਸਿਆਸੀ ਪ੍ਰਭਾਵ ਤੋਂ ਕਿਸੇ ਵੀ ਘਟਨਾ ਦੀ ਜਿਹੜੀ ਜਾਂਚ ਆ ਉਹ ਕਰਨਗੀਆਂ, ਤੇ ਜਿਹੜਾ ਅਦਾਲਤ ਦੇ ਵਿੱਚ ਮਤਲਬ ਇੱਕ ਤਰ੍ਹਾਂ ਅਸੀਂ ਕਹਿੰਦੇ ਆ ਕਿ ਜਿਹੜੀ ਨਿਊਟਰਲ ਸਾਰੀ ਇਨਵੈਸਟੀਗੇਸ਼ਨ ਆ ਉਹ ਪੇਸ਼ ਕਰਨਗੀਆਂ। ਪਰ ਭਾਰਤ ਦੇ ਵਿੱਚ ਹੁੰਦਾ ਇਹ ਹੈ ਕਿ ਪੋਲੀਟੀਕਲ ਵੈਂਡੇਟਾ ਦਾ ਕਲਚਰ ਇੰਨਾ ਕੁ ਜ਼ਿਆਦਾ ਮਤਲਬ ਉੱਥੇ ਚੱਲਦਾ ਆ ਕਿ ਜਿਹਦੀ ਸਰਕਾਰ ਹੁੰਦੀ ਆ ਕਿ ਉਸੇ ਦੀ ਪੁਲਿਸ ਉਹਦੀ ਰਖੇਲ ਹੁੰਦੀ ਆ, ਕਿ ਪੁਲਿਸ ਜਿਹੜੀ ਆ ਉਹਨੂੰ ਉਹ ਆਪਣੀ ਮਰਜ਼ੀ ਮੁਤਾਬਕ ਯੂਜ਼ ਕਰਦੇ ਆ। ਕਈ ਵਾਰ ਭਾਰਤ ਦੇ ਸਿਸਟਮ ਦੇ ਵਿੱਚ ਇਸ ਗੱਲ ਨੂੰ ਲੈ ਕੇ ਪੁਲਿਸ ਰਿਫੋਰਮਸ ਦੀ ਚਰਚਾ ਵੀ ਚੱਲੀ ਆ, ਪਰ ਉਹ ਕਹਿੰਦੇ ਗਰਾਊਂਡ ਦੇ ਉੱਤੇ ਇੰਪਲੀਮੈਂਟ ਨਹੀਂ ਹੋ ਸਕਦਾ। ਵੀ ਜਿਹੜਾ ਇਹ ਸੁਭਾਅ ਆ ਪੁਲਿਸ ਨੂੰ ਇੱਕ ਰਖੇਲ ਵਾਂਗ ਯੂਜ਼ ਕਰਨ ਦਾ, ਇਹ ਉੱਥੇ ਹਰ ਪਾਰਟੀ ਦੇ ਹੀ ਰਿਹਾ ਆ। ਤੇ ਹੁਣ ਅਸੀਂ ਜਿਹੜਾ ਇਹ ਸੁਭਾਅ ਆ ਉਹ ਦੇਖ ਸਕਦੇ ਆ ਵੀ ਸਾਡੇ ਸਾਹਮਣੇ 3 ਕੇਸ ਨੇ, ਇੱਕ ਸੁਖਪਾਲ ਸਿੰਘ ਖਹਿਰਾ ਦਾ, ਦੂਜਾ ਜਿਹੜੇ ਗੁਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਜੋ ਅੰਮ੍ਰਿਤਪਾਲ ਸਿੰਘ ਦਾ ਸਾਥੀ ਸੀ, ਤਰਨਤਾਰਨ ਜ਼ਿਲ੍ਹੇ ਦੀ ਜਿਹੜੀ ਵਾਰਸ ਪੰਜਾਬ ਦੇ ਜਥੇਬੰਦੀ ਦਾ ਪ੍ਰਧਾਨ ਸੀ, ਉਹ ਹਜੂਰ ਸਾਹਿਬ ਤੋਂ ਵਾਪਸ ਆਉਂਦੇ ਆ, ਤੇ ਇੱਕ ਅਰਵਿੰਦ ਕੇਜਰੀਵਾਲ ਵਾਲਾ ਕੇਸ ਆ। ਹੁਣ ਤੁਸੀਂ ਦੇਖੋ ਵੀ ਅਰਵਿੰਦ ਕੇਜਰੀਵਾਲ ਇੱਕ ਡੀ ਫੈਕਟੋ ਚੀਫ ਮਿਨਿਸਟਰ ਆ ਪੰਜਾਬ ਦਾ, ਜਿਹੜਾ ਕਿ ਮਤਲਬ ਭਗਵੰਤ ਮਾਨ ਨੂੰ ਓਵਰ ਰੂਲ ਕਰਕੇ ਪੰਜਾਬ ਨੂੰ ਰੂਲ ਕਰ ਰਿਹਾ ਹੈ। ਤੇ ਅਰਵਿੰਦ ਕੇਜਰੀਵਾਲ ਨੂੰ ਇੰਡੀਆ ਦੀ ਗਵਰਨਮੈਂਟ ਜਿਹੜੀ ਆ ਉਹ ਮਤਲਬ ਸੈਂਟਰਲ ਜਿਹੜੀ ਗਵਰਨਮੈਂਟ ਆ ਉਹਦੀ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਆ ਇਨਫੋਰਸਮੈਂਟ ਡਾਇਰੈਕਟੋਰੇਟ ED ਉਹ ਲਗਾਤਾਰ ਸੰਮਨ ਭੇਜ ਰਹੀ ਆ, ਜਿਹਦੇ ਤੇ ਆਮ ਆਦਮੀ ਪਾਰਟੀ ਇਹ ਦਾਅਵਾ ਕਰਦੀ ਹੈ ਕਿ ਪੋਲੀਟੀਕਲ ਵੈਂਡੇਟਾ ਹੈ ਜੀ, ਸਾਡੇ ਲੀਡਰ ਨੂੰ ਇਹ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹ ਜਿਹੜੀ ਇਸ ਵਾਰ ਲੋਕ ਸਭਾ ਦੀ ਜਨਰਲ ਇਲੈਕਸ਼ਨ ਆ ਉਹਦੇ ਵਿੱਚ ਉਹ ਪ੍ਰਚਾਰ ਨਾ ਕਰ ਸਕੇ, ਜਾਂ ਉਹਦੀ ਛਵੀ ਤੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਝੂਠੇ ਕੇਸ ਪਾ ਕੇ। ਜਦ ਕਿ ਸਭ ਨੂੰ ਪਤਾ ਕਿ ਮਨੀਸ਼ ਸਿਸੋਦੀਆ ਤੋਂ ਲੈ ਕੇ ਸੰਜੇ ਸਿੰਘ ਜਿਹੜੇ ਆ ਆਪ ਦੇ ਵੱਡੇ ਆਗੂ ਆ, ਉਹਨਾਂ ਦੇ ਖਿਲਾਫ ਬੜੇ ਸਟਰੋਂਗ ਐਵੀਡੈਂਸ ਨੇ ਜਿਹਨਾਂ ਦੇ ਚੱਲਦੇ ਆ ਉਹਨਾਂ ਮਨੀਸ਼ ਸਿਸੋਦੀਆ ਜੇਲ੍ਹ ਦੇ ਵਿੱਚ ਆ ਇਸ ਟਾਈਮ, ਤੇ ਅਰਵਿੰਦ ਕੇਜਰੀਵਾਲ ਨੂੰ ED 3 ਸੰਮਨ ਭੇਜ ਚੁੱਕੀ ਆ। ਤੇ ਹੁਣ ਮਤਲਬ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਸ਼ਰਨ ਲੈ ਕੇ ਬੈਠੇ ਆ, ਤੇ ਉਹਨੂੰ ਤਾਂ ਉਹ ਪੋਲੀਟੀਕਲ ਵੈਂਡੇਟਾ ਕਹਿ ਰਹੇ ਆ। ਤੇ ਦੂਜੇ ਪਾਸੇ ਉਹਨਾਂ ਦੀ ਸਰਕਾਰ ਜੋ ਸੁਖਪਾਲ ਸਿੰਘ ਖਹਿਰਾ ਤੇ ਕਰ ਰਹੀ ਆ ਉਹ ਉਹਨਾਂ ਲਈ ਪੋਲੀਟੀਕਲ ਵੈਂਡੇਟਾ ਨਹੀਂ ਆ। ਉਹ ਜੋ ਸੁਖਪਾਲ ਸਿੰਘ ਖਹਿਰਾ ਤੇ ਕਰ ਰਹੀ ਆ, ਉਹ ਜਿਹੜੀ ਸੁਖਪਾਲ ਸਿੰਘ ਖਹਿਰਾ ਨੂੰ ਚਾਹੁਣ ਵਾਲੇ ਲੋਕ ਨੇ ਉਹ ਕਹਿੰਦੇ ਆ ਕਿ ਇਹ ਜਿਹੜੀ ਆਪ ਦੀ ਸਰਕਾਰ ਆ ਉਹ ਪੋਲੀਟੀਕਲ ਵੈਂਡੇਟਾ ਕਰ ਰਹੀ ਆ। ਸੈਂਟਰ ਦੀ ਸਰਕਾਰ ਆਪ ਤੇ ਪੋਲੀਟੀਕਲ ਵੈਂਡੇਟਾ ਕਰ ਰਹੀ ਆ, ਆਪ ਦੀ ਸਰਕਾਰ ਸੁਖਪਾਲ ਸਿੰਘ ਖਹਿਰਾ ਤੇ ਪੋਲੀਟੀਕਲ ਵੈਂਡੇਟਾ ਕਰ ਰਹੀ ਆ। ਵੀ ਸੁਖਪਾਲ ਸਿੰਘ ਖਹਿਰਾ ਦੀ ਜਿਵੇਂ ਗ੍ਰਿਫਤਾਰੀ ਹੋਈ, ਉਹ ਉਹਨਾਂ ਦੇ ਘਰੇ ਤੜਕ ਸਵੇਰੇ ਛਾਪਾ ਮਾਰ ਕੇ ਸਾਰੀ ਦੁਨੀਆ ਨੇ ਦੇਖਿਆ
ਕਿ ਕਿਸ ਤਰ੍ਹਾਂ ਮਤਲਬ ਇੱਕ ਇਲੈਕਟਿਡ ਰਿਪਰੈਜ਼ੈਂਟੇਟਿਵ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੇ ਉਹੀ ਕੇਸ ਜਿਹਦੇ ਬਾਰੇ ਜਿਹੜਾ ਅੱਜ ਪੰਜਾਬ ਦਾ ਮੁੱਖ ਮੰਤਰੀ ਹੈ ਭਗਵੰਤ ਮਾਨ, ਜਦੋਂ ਸੁਖਪਾਲ ਸਿੰਘ ਖਹਿਰਾ ਉਹਨਾਂ ਦਾ ਸਾਥੀ ਹੁੰਦਾ ਸੀ, ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਵਿੱਚ ਵਿਰੋਧੀ ਧਿਰ ਦਾ ਆਗੂ ਹੁੰਦਾ ਸੀ ਆਮ ਆਦਮੀ ਪਾਰਟੀ ਦੇ MLA ਵਜੋਂ, ਤਾਂ ਉਦੋਂ ਉਹ ਕਹਿੰਦੇ ਸੀ ਕਿ ਇਹ ਜਿਹੜਾ ਕੇਸ ਆ ਇਹ ਪੋਲੀਟੀਕਲ ਵੈਂਡੇਟਾ ਆ। ਤੇ ਅੱਜ ਉਸੇ ਕੇਸ ਦੇ ਵਿੱਚ ਉਹ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕਰਦੇ ਆ। ਤੇ ਅੱਜ ਜੋ ਹੋਇਆ ਕਿ ਜਦੋਂ ਮਤਲਬ ਤੁਸੀਂ ਦੇਖੋ ਵੀ ਕਈ ਮਹੀਨਿਆਂ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਹੋਈ ਉਸ ਕੇਸ ਦੇ ਵਿੱਚ, ਤਾਂ ਉਹਦੇ ਤੇ ਹੁਣ ਇੱਕ ਨਵਾਂ ਕੇਸ ਪਾਤਾ ਜਿਹਦੀ ਧਾਰਾ ਜਿਹੜੀ ਲਾਈ ਆ 195A ਤੇ 506। 195A ਬੇਸਿਕਲੀ ਇਹ ਆ ਕਿ ਜਿਹੜੇ ਗਵਾਹ ਨੇ ਬਾਹਰ, ਜਿਹੜੇ ਉਸ ਕੇਸ ਦੇ ਨਾਲ ਸੰਬੰਧਿਤ ਨੇ, ਜਿਹੜੇ ਕੇਸ ਦੇ ਵਿੱਚ ਉਹਦੀ ਜ਼ਮਾਨਤ ਹੋਈ ਆ, ਕਿ ਜੇ ਸੁਖਪਾਲ ਸਿੰਘ ਖਹਿਰਾ ਬਾਹਰ ਆਉਂਦਾ ਤਾਂ ਉਹ ਇਹਨਾਂ ਗਵਾਹਾਂ ਨੂੰ ਗਵਾਹੀ ਤੋਂ ਮੁਨਕਰ ਕਰਵਾ ਸਕਦਾ ਆ। ਤੇ ਉਹਦੇ ਤੇ ਜਿਹੜਾ ਇੱਕ ਮਤਲਬ ਜਿਹੜੀ ਇੱਕ ਬੀਬੀ ਆ ਜਿਹੜੀ ਕੰਪਲੇਂਟ ਦੇ ਆਧਾਰ ਦੇ ਉੱਤੇ ਇਹ ਕੇਸ ਪਾਇਆ ਗਿਆ, ਉਹਨੇ ਇਹ ਬਿਆਨ ਦਿੱਤਾ ਹੈ ਕਿ ਮੇਰੇ ਘਰੇ ਜਿਹੜੇ ਆ ਕੁਝ ਬੰਦੇ ਮੂੰਹ ਢੱਕ ਕੇ ਆਏ ਤੇ ਉਹਨਾਂ ਨੇ ਮੈਨੂੰ ਇਹ ਧਮਕੀ ਦਿੱਤੀ ਹੈ ਕਿ ਜੇ ਮੈਂ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਸਟੇਟਮੈਂਟ ਦਿੱਤੀ ਤਾਂ ਉਹ ਮੈਨੂੰ ਇਹਦੇ ਬਹੁਤ ਮਾੜੇ ਨਤੀਜੇ ਭੁਗਤਣੇ ਪੈਣਗੇ। ਤੇ ਇਸ ਆਧਾਰ ਤੇ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਹੁਣ ਕਪੂਰਥਲਾ ਦੇ ਵਿੱਚ ਕੇਸ ਜਿਹੜਾ ਦਰਜ ਕਰਕੇ ਤੇ ਉਹਨਾਂ ਨੂੰ ਮਤਲਬ ਉੱਥੋਂ ਹੀ ਜਦੋਂ ਉਹਨਾਂ ਦੀ ਜ਼ਮਾਨਤ ਹੋਈ ਆ ਤੇ ਉਹਨਾਂ ਨੂੰ ਅਰੈਸਟ ਕਰਕੇ ਹੁਣ ਉਹ ਕਪੂਰਥਲਾ ਪੁਲਿਸ ਲੈ ਆਈ ਹੈ। ਤਾਂ ਇਹ ਅਸੀਂ ਦੇਖਿਆ ਕਿ ਉਹੀ ਸੇਮ ਕਲਚਰ ਵੀ ਆਮ ਆਦਮੀ ਪਾਰਟੀ ਜਿਹੜੀ ਗੱਲ ਦਾ ਦਾਅਵਾ ਕਰਦੀ ਸੀ ਜੀ ਇੱਥੇ ਸਿਸਟਮ ਦੇ ਵਿੱਚ ਕਰਪਸ਼ਨ ਆ ਜਾਂ ਅਸੀਂ ਇਹਨੂੰ ਖਤਮ ਕਰਾਂਗੇ, ਤਾਂ ਜਿਹੜਾ ਸੇਮ ਕਲਚਰ ਪੁਰਾਣੀਆਂ ਪਾਰਟੀਆਂ ਉੱਥੇ ਅਡੋਪਟ ਕਰਦੀਆਂ ਰਹੀਆਂ, ਉਸੇ ਸੇਮ ਕਲਚਰ ਨੂੰ ਅੱਜ ਆਮ ਆਦਮੀ ਪਾਰਟੀ ਵੀ ਲਾਗੂ ਕਰ ਰਹੀ ਆ ਆਪਣੇ ਵਿਰੋਧੀਆਂ ਦੇ ਖਿਲਾਫ ਜਾਂ ਆਪਣੇ ਜਿਹੜੇ ਕ੍ਰਿਟੀਕ ਨੇ ਉਹਨਾਂ ਦੇ ਖਿਲਾਫ। ਤੇ ਤੀਜੀ ਜਿਹੜੀ ਗੱਲ ਆ ਵੀ ਮੈਂ ਤੁਹਾਨੂੰ ਦੱਸਿਆ ਜਿਵੇਂ ਕਿ ਗੁਰਪ੍ਰੀਤ ਸਿੰਘ ਦੀ ਅੱਜ ਗ੍ਰਿਫਤਾਰੀ ਦਾ ਮਾਮਲਾ, ਹੁਣ ਗੁਰਪ੍ਰੀਤ ਸਿੰਘ ਮਤਲਬ ਇਹ ਤਾਂ ਹੋ ਗਿਆ ਕਿ ਵਿਦਿਨ ਦਾ ਸਿਸਟਮ ਜਿਹੜੇ ਮਤਲਬ ਜਦੋਂ ਸੁਖਪਾਲ ਸਿੰਘ ਖਹਿਰਾ ਇੱਕ MLA ਨੇ, ਉਹ ਹੁਣ ਜਿਹੜੇ ਗੁਰਪ੍ਰੀਤ ਸਿੰਘ ਜਾਂ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਆ, ਜਿਹਨੂੰ ਕਿ ਇੰਡੀਅਨ ਗਵਰਨਮੈਂਟ ਉੱਥੇ ਲੜਾਈ ਤੁਸੀਂ ਦੇਖੋ ਕਿ ਇੰਡੀਅਨ ਗਵਰਨਮੈਂਟ ਦੇ ਵਿੱਚ ਭਾਜਪਾ, ਆਪ, ਕਾਂਗਰਸ ਇਹ ਮੇਨ ਸਟ੍ਰੀਮ ਦੀਆਂ ਪਾਰਟੀਆਂ, ਉਸ ਤੋਂ ਦੇ ਜਿਹੜੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਆ ਜਿਹੜੇ ਉਹਨਾਂ ਨੇ ਉਪਰਾਲਾ ਕੀਤਾ ਨਸ਼ਿਆਂ ਨੂੰ ਰੋਕਣ ਦਾ, ਜਿਹਨੂੰ ਕਿ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਨੂੰ ਵੀ ਇੰਡੀਅਨ ਐਸਟੈਬਲਿਸ਼ਮੈਂਟ ਇੰਡੀਆ ਦੇ ਲਈ ਥ੍ਰੈਟ ਸਮਝਦੀ ਆ। ਤੇ ਉਸ ਆਧਾਰ ਦੇ ਉੱਤੇ ਉਹਨਾਂ ਨੌਜਵਾਨਾਂ ਦੇ ਉੱਤੇ NSA ਵਰਗਾ ਜਿਹੜਾ ਕਾਨੂੰਨ ਆ ਜਿਹੜਾ ਦੇਸ਼ ਨੂੰ ਤੋੜਨ ਵਾਲਿਆਂ ਖਿਲਾਫ ਲਾਇਆ ਜਾਂਦਾ, ਵੀ ਉਹ ਨਸ਼ੇ ਨੂੰ ਰੋਕਣ ਵਾਲਿਆਂ ਖਿਲਾਫ ਉਹ ਕਾਨੂੰਨ ਲਾਇਆ ਗਿਆ। ਤੇ ਗੁਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਜਿਵੇਂ ਕੀਤੀ ਗਈ ਆ, ਵੀ ਗੁਰਪ੍ਰੀਤ ਸਿੰਘ ਲਗਾਤਾਰ ਪੰਜਾਬ 'ਚ ਵਿਚਰ ਰਿਹਾ ਸੀ। 5 ਤਖ਼ਤਾਂ ਦੇ ਉੱਤੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਹੋਰਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ, ਹਰ ਥਾਂ ਤੇ ਉਹ ਮੌਜੂਦ ਰਿਹਾ। ਤੇ ਅੱਜ ਜਦੋਂ ਹਜ਼ੂਰ ਸਾਹਿਬ ਤੋਂ ਅਰਦਾਸ ਤੋਂ ਬਾਅਦ ਸੰਗਤਾਂ ਆ ਰਹੀਆਂ ਸੀ, ਤਾਂ ਇੱਕ ਬੜੇ ਤੁਸੀਂ ਕਹੋ ਵੀ ਨਾਟਕੀ ਤਰੀਕੇ ਦੇ ਨਾਲ ਵੀ ਜਿਵੇਂ ਕੋਈ ਬਹੁਤ ਵੱਡਾ ਖੁੰਖਾਰ ਅੱਤਵਾਦੀ ਜਾਂ ਕੋਈ ਟੈਰਰਿਸਟ ਫੜਨਾ ਹੁੰਦਾ ਆ, ਵੀ ਉਵੇਂ ਰੇਲ ਗੱਡੀ ਦੇ ਵਿੱਚ ਮਤਲਬ ਉਹਨੂੰ ਰੋਕਿਆ ਗਿਆ, ਰੇਲ ਗੱਡੀ ਦੇ ਨੂੰ ਘੇਰਾ ਪਾਇਆ ਗਿਆ, ਘੇਰਾ ਪਾ ਕੇ ਤੇ ਉੱਥੇ ਵੀ ਗੁਰਪ੍ਰੀਤ ਸਿੰਘ ਕਿੱਥੇ ਭੱਜ ਚੱਲਿਆ ਸੀ ਜਾਂ ਉਹਦੇ ਕੋਲ ਕੀ ਇਹੋ ਜਿਹਾ ਜਿਹੜਾ ਕੋਈ ਮਤਲਬ ਵੈਪਨ ਸੀ ਜਾਂ ਕੀ ਸੀ, ਉਹ ਸੰਗਤ ਦੇ ਵਿੱਚ ਮਤਲਬ ਆਮ ਸੰਗਤ ਦੇ ਬਤੌਰ ਆ ਰਿਹਾ ਸੀ ਹਜ਼ੂਰ ਸਾਹਿਬ ਤੋਂ। ਤੇ ਇੱਕ ਪੂਰਾ ਨਾਟਕ ਕ੍ਰੀਏਟ ਕੀਤਾ ਗਿਆ ਵੀ ਇਹ ਮਤਲਬ ਇੱਕ ਹਾਈ ਪ੍ਰੋਫਾਈਲ ਉਹਨੂੰ ਅਰੈਸਟ ਸ਼ੋਅ ਕਰਦੇ ਨੇ। ਤੇ ਫਿਰ ਮਤਲਬ ਪੰਜਾਬ ਪੁਲਿਸ ਦੇਖੋ ਮਤਲਬ ਵੈਸੇ ਤਾਂ ਜਦੋਂ ਇਹਨਾਂ ਤੇ ਆਪਣੀਆਂ ਗ੍ਰਿਫਤਾਰੀਆਂ ਹੋਣੀਆਂ ਹੁੰਦੀਆਂ, ਤੁਹਾਨੂੰ ਯਾਦ ਹੋਣਾ ਵੀ ਇੱਕ ਦਿੱਲੀ ਤੋਂ ਭਾਜਪਾ ਦਾ ਬੰਦਾ ਸੀ, ਉਹਨੂੰ ਇਹ ਚੁੱਕਣ ਗਏ ਸੀ ਪੰਜਾਬ ਪੁਲਿਸ ਵਾਲੇ, ਤਾਂ ਉਹਨਾਂ ਨੇ ਹਰਿਆਣਾ ਨਹੀਂ ਸੀ ਟੱਪਣ ਦਿੱਤੇ ਕਿ ਸਾਡੀ ਜੁਰਿਸਡਿਕਸ਼ਨ ਦਾ ਮਾਮਲਾ ਆ, ਤੁਸੀਂ ਸਾਡੀ ਜੁਰਿਸਡਿਕਸ਼ਨ 'ਚ ਆ ਕੇ ਬੰਦਾ ਅਰੈਸਟ ਨਹੀਂ ਕਰ ਸਕਦੇ, ਤੇ ਉਹ ਬੰਦਾ ਇਹਨਾਂ ਨੂੰ ਵਾਪਸ ਕਰਨਾ ਪਿਆ ਸੀ ਹਰਿਆਣੇ ਤੋਂ ਹੀ। ਤੇ ਹੁਣ ਜਦੋਂ ਸਿੱਖਾਂ ਦਾ ਮਾਮਲਾ ਆਉਂਦਾ ਤਾਂ ਉਹੀ ਗੱਲ ਆ ਵੀ ਸਿੱਖ ਤਾਂ ਇਹਨਾਂ ਦੇ ਸਿੱਖਾਂ ਨੂੰ ਤਾਂ ਨਾਗਰਿਕ ਸਮਝਦੇ ਹੀ ਨਹੀਂ ਆਪਣਾ, ਮਤਲਬ ਸਿੱਖਾਂ ਨੂੰ ਤਾਂ ਸਿੜੀਆਂ ਨਾਲੇ ਰਾਈਟ ਹੀ ਨਹੀਂ ਦਿੰਦੀ ਹੈ ਇੰਡੀਅਨ ਐਸਟੈਬਲਿਸ਼ਮੈਂਟ। ਤੇ ਉਸ ਮਾਮਲੇ ਦੇ ਵਿੱਚ ਜਿਹੜੀ ਦਿੱਲੀ ਪੁਲਿਸ ਆ ਉਹ ਮਤਲਬ ਉਹ ਬਿਨਾਂ ਕਿਸੇ ਉਹਨੂੰ ਇਤਲਾਹ ਦਿੱਤੇ ਜਾਂ ਕੁਛ ਮਤਲਬ ਉੱਥੋਂ ਉਹਨੂੰ ਚੁੱਕਣ ਲੱਗੇ ਆ ਰੇਲ ਗੱਡੀ 'ਚ ਜਾ ਕੇ, ਲਗਭਗ ਜਿਵੇਂ ਕਿਸੇ ਨੂੰ ਕਿਡਨੈਪ ਕਰੀਦਾ ਆ। ਤੇ ਫਿਰ ਉੱਥੇ ਉਹਨਾਂ ਨੇ ਮਤਲਬ ਜਦੋਂ ਵਿਰੋਧ ਕੀਤਾ ਸੰਗਤਾਂ ਨੇ, ਫਿਰ ਉਹ ਇੱਕ ਦਿੱਲੀ ਦਾ ਜਿਹੜਾ ਥਾਣਾ ਆ ਉਹਦੇ ਵਿੱਚ ਹਵਾਲਗੀ ਜਿਹੜੀ ਆ ਰਣਜੀਤ ਸਿੰਘ ਸਰਨਾ ਦੀ ਮੌਜੂਦਗੀ ਦੇ ਵਿੱਚ ਉਹ ਦਿੱਤੀ ਗਈ ਗੁਰਪ੍ਰੀਤ ਸਿੰਘ ਦੀ। ਤਾਂ ਇਹ ਜਿਹੜਾ ਜੋ ਵੀ ਹੋਇਆ ਮਤਲਬ ਇਹ ਤਿੰਨਾਂ ਕੇਸਾਂ ਨੂੰ ਜੇ ਤੁਸੀਂ ਕੰਪੇਅਰ ਕਰਦੇ ਹੋ ਅਮਰਵੀਰ ਸਿੰਘ ਜੀ, ਤਾਂ ਇਹ ਕਲੀਅਰ ਕੱਟ ਆ ਵੀ ਇੰਡੀਆ ਜਿਹੜਾ ਆ ਇੱਕ ਡੈਮੋਕ੍ਰੇਸੀ ਦੇ ਨਾਂ ਤੇ, ਇੱਕ ਸਿੰਸੀਅਰ ਡੈਮੋਕ੍ਰੈਟਿਕ ਸਟੇਟ ਦੇ ਨਾਂ ਤੇ, ਜਿਹਦੇ ਵਿੱਚ ਜੁਡੀਸ਼ਰੀ, ਇਨਵੈਸਟੀਗੇਸ਼ਨ ਏਜੰਸੀਜ਼, ਪੋਲੀਟੀਕਲ ਪਾਰਟੀਜ਼ ਹਰ ਇੱਕ ਦਾ ਆਪੋ ਆਪਣਾ ਰੋਲ ਹੁੰਦਾ ਤੇ ਇੱਕ ਦੂਜੇ ਦੇ ਪ੍ਰਭਾਵ ਤੋਂ ਮੁਕਤ ਸਮਾਜ ਨੂੰ ਇੱਕ ਇਨਸਾਫ ਦੇਣ ਦੇ ਲਈ ਮਤਲਬ ਉਹ ਵਚਨਬੱਧ ਹੁੰਦੀਆਂ ਨੇ ਜਿਹੜੀਆਂ ਏਜੰਸੀਜ਼ ਹੁੰਦੀਆਂ ਜਾਂ ਇਹ ਇੰਸਟੀਚਿਊਟਸ ਹੁੰਦੇ ਆ।
ਪਰ ਇੱਥੇ ਅਸੀਂ ਦੇਖਦੇ ਹਾਂ ਵੀ ਜੁਡੀਸ਼ਰੀ ਤੋਂ ਲੈ ਕੇ ਮਤਲਬ ਪਾਰਲੀਮੈਂਟ ਤੱਕ, ਇਨਵੈਸਟੀਗੇਸ਼ਨ ਏਜੰਸੀਜ਼ ਤੱਕ, ਵੀ ਇਹ ਕੋਈ ਵੀ ਜਿਹੜਾ ਆ ਇਹਨਾਂ ਦੀ ਜਸਟਿਸ ਓਰੀਐਂਟਡ ਪਹੁੰਚ ਨਹੀਂ ਆ। ਇਹ ਸਿਰਫ ਤਗੜੇ ਦੀ ਰਖੈਲ ਵਾਲਾ ਸਾਰਾ ਕੰਮ ਚੱਲਦਾ ਆ ਉੱਥੇ, ਵੀ ਜਿਹਦੇ ਹੱਥ 'ਚ ਤਾਕਤ ਆ, ਜਿਸ ਜੂਰਿਸਡਿਕਸ਼ਨ ਦੇ ਵਿੱਚ ਜਿਹਦੇ ਹੱਥ 'ਚ ਤਾਕਤ ਆ, ਵੀ ਉਹ ਬੰਦਾ ਜਿਹੜਾ ਆ ਉਹਦੀ ਮਨਮਾਨੀ ਚੱਲਦੀ ਆ। ਤੇ ਉਹ ਮਤਲਬ ਭਾਵੇਂ ਤੁਸੀਂ ਦੇਖੋ ਵੀ ਵਿਦਨ ਦਾ ਇੰਡੀਅਨ ਫਰੇਮਵਰਕ ਜਿਹੜਾ ਆ, ਉੱਥੇ ਤੁਸੀਂ ਦੇਖੋ ਵੀ ਜਦੋਂ ਇਹਨਾਂ ਦੀ ਪਾਰਟੀਆਂ ਦੀ ਆਪਸ ਦੇ ਵਿੱਚ ਹੁੰਦੀ ਆ ਵੀ ਕੋਈ ਕਾਨੂੰਨ ਨਹੀਂ, ਕੋਈ ਮਤਲਬ ਉੱਥੇ ਪੋਲੀਟੀਕਲ ਵੈਂਡੇਟਾ ਚੱਲਦਾ। ਤੇ ਜਦੋਂ ਮਾਈਨੋਰਿਟੀਜ਼ ਦੀ ਗੱਲ ਹੋਣੀ ਹੁੰਦੀ ਆ ਫਿਰ ਤਾਂ ਉਹ ਮਤਲਬ ਅੱਤ ਦਰਜੇ ਦਾ ਜਿਹੜਾ ਮਤਲਬ ਕਹਿ ਸਕਦੇ ਆ ਕਿ ਅਸੀਂ ਵਹਿਸ਼ੀਪਣਾ ਆ ਜਿਹੜਾ ਉਹ ਸਾਰੇ ਸਿਸਟਮ ਦਾ ਉਹ ਸਾਹਮਣੇ ਆ ਜਾਂਦਾ ਆ। ਜਿਵੇਂ ਅੱਜ ਗੁਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਉੱਥੇ ਪਾਈ ਗਈ ਆ, ਜਿਹੜਾ ਨੌਜਵਾਨ ਆਮ ਸ਼ਰੇਆਮ ਘੁੰਮ ਰਿਹਾ ਸੀ, ਵੀ ਇੱਕ ਐਡਾ ਵੱਡਾ ਨਾਟਕ ਸਿਰਜਿਆ ਗਿਆ। ਤਾਂ ਇੰਡੀਆ ਇੱਕ ਡੈਮੋਕ੍ਰੇਸੀ ਦੇ ਬਤੌਰ ਫੇਲਡ ਸਟੇਟ ਆ। ਤੇ ਉਹਦੇ ਬਾਰੇ ਅੱਜ ਮੈਂ ਤੁਹਾਨੂੰ ਦੱਸਦਾ ਵੀ ਚਾਈਨਾ ਦਾ ਜਿਹੜਾ ਗਲੋਬਲ ਟਾਈਮ ਉਹਨਾਂ ਦਾ ਨਿਊਜ਼ਪੇਪਰ ਆ ਜੀ, ਉਹਦੇ ਵਿੱਚ ਐਡੀਟੋਰੀਅਲ ਲੱਗਿਆ ਆ। ਇੰਡੀਅਨ ਐਕਸਪ੍ਰੈਸ ਨੇ ਉਹਨੂੰ ਬੜਾ ਜਿਵੇਂ ਅਸੀਂ ਕਹੀਏ ਇੰਡੀਆ ਦਾ ਨਿਊਜ਼ਪੇਪਰ ਇੰਡੀਅਨ ਐਕਸਪ੍ਰੈਸ, ਉਹਨੇ ਇੱਕ ਪੂਰੀ ਉਹਦੇ ਤੇ ਡਿਟੇਲਡ ਰਿਪੋਰਟ ਲਿਖੀ ਆ ਕਿ ਇੰਡੀਆ ਬਾਰੇ, ਇੰਡੀਆ ਦੀ ਫੋਰਨ ਪੋਲਿਸੀ ਬਾਰੇ ਚਾਈਨਾ ਕੀ ਕਹਿ ਰਿਹਾ ਹੈ, ਕਿਉਂਕਿ ਉਹ ਚਾਈਨੀਜ਼ ਗਵਰਨਮੈਂਟ ਦਾ ਮਾਊਥ ਪੀਸ ਉਸ ਪੇਪਰ ਨੂੰ ਮੰਨਿਆ ਜਾਂਦਾ ਹੈ। ਤੇ ਉਹ ਲਿਖ ਰਹੇ ਆ ਕਿ ਉਹਦੇ 'ਚ ਇੱਕ ਬੜੀ ਇੰਟਰਸਟਿੰਗ ਗੱਲ ਆ ਕਿ ਚਾਈਨਾ ਜਿਹੜਾ ਆ ਉਹ ਇਸ ਗੱਲ ਦੀ ਤਾਰੀਫ ਕਰ ਰਿਹਾ ਕਿ ਇੰਡੀਆ ਜਿਹੜਾ ਆ ਉਹ ਵੈਸਟਰਨ ਡੈਮੋਕ੍ਰੇਸੀ ਦੇ ਮਾਡਲ ਦੇ ਮੁਤਾਬਕ ਨਹੀਂ ਚੱਲ ਰਿਹਾ। ਉਹ ਜਿਹੜਾ ਆਪਣੀ ਡੈਮੋਕ੍ਰੇਸੀ ਹੈ, ਜਿਹੜੀ ਆਪਣੀ ਤਰੀਕੇ ਦੀ ਡੈਮੋਕ੍ਰੇਸੀ ਹੈ ਜਿਹੜੀ, ਉਹਨੂੰ ਲਾਗੂ ਕਰ ਰਿਹਾ ਹੈ। ਤਾਂ ਮਤਲਬ ਇਹ ਜਿਹੜੀਆਂ ਹੁਣ ਆਪਾਂ ਗੱਲਾਂ ਕਰਕੇ ਹਟੇ ਆ ਵੀ ਜਿੱਥੇ ਕੋਈ ਕਾਨੂੰਨ ਨਹੀਂ, ਜਿੱਥੇ ਕੋਈ ਇਨਸਾਫ ਨਹੀਂ, ਜਿੱਥੇ ਕੋਈ ਮਤਲਬ ਤੁਹਾਡੀ ਕੋਈ ਐਥਿਕਸ ਨਹੀਂ ਹੈਗੇ, ਪੋਲੀਟੀਕਲ ਐਥਿਕਸ ਨਹੀਂ ਹੈਗੇ, ਤਾਂ ਇਹ ਮਾਡਲ ਆ ਜਿਹੜਾ ਇੰਡੀਅਨ ਡੈਮੋਕ੍ਰੇਸੀ ਦਾ ਰੂਪ ਆ ਜਿਹਨੂੰ ਇਹ ਲਾਗੂ ਕੀਤਾ ਜਾ ਰਿਹਾ ਹੈ ਇੰਡੀਆ ਦੇ ਵਿੱਚ। ਇਹ ਕੋਈ ਅੱਜ ਤੋਂ ਨਹੀਂ, ਇਹ 1947 ਤੋਂ ਜਦੋਂ ਤੋਂ ਇਹ ਹੋਂਦ ਦੇ ਵਿੱਚ ਆਇਆ ਉਦੋਂ ਤੋਂ ਇਹੀ ਲਾਗੂ ਕੀਤਾ ਜਾ ਰਿਹਾ ਹੈ। ਤੇ ਅਸੀਂ ਉਹ ਦੇਖ ਸਕਦੇ ਹਾਂ ਵੀ ਸੁਖਪਾਲ ਸਿੰਘ ਖਹਿਰਾ ਜਿਹੜੇ ਆ ਉਹ ਉਹਨਾਂ ਤੋਂ ਲੈ ਕੇ ਤੇ ਸਿੱਖ ਨੌਜਵਾਨ ਜਿਹੜੇ ਅਮਰਪਾਲ ਸਿੰਘ ਤੇ ਵਾਰਸ ਪੰਜਾਬ ਦੀ ਜਥੇਬੰਦੀ, ਉਹ ਸਾਰੇ ਉਹਦਾ ਸ਼ਿਕਾਰ ਹੋ ਰਹੇ ਆ ਜੀ। ਨਹੀਂ, ਬਿਲਕੁਲ ਇਹ ਮਤਲਬ ਇੱਕ ਬਹੁਤ ਸੀਰੀਅਸ ਇਸ਼ੂ ਹੈ ਜਦੋਂ ਅਸੀਂ ਇਸ ਹਵਾਲੇ ਨਾਲ ਦੇਖਦੇ ਹਾਂ। ਹਾਲਾਂਕਿ ਪੋਲੀਟਿਕਸ ਦੇ ਵਿੱਚ ਜਿਵੇਂ ਕਿਹਾ ਜਾਂਦਾ ਪਿਛਲੀਆਂ ਵੀ ਜਦੋਂ ਸਰਕਾਰਾਂ ਰਹੀਆਂ ਨੇ, ਇਹ ਸਾਰਾ ਪਾਰਟ, ਇਹ ਸਾਰਾ ਵਰਤਾਰਾ ਉਸ ਕਿਸਮ ਦਾ ਹੀ ਚੱਲਦਾ ਰਿਹਾ। ਹਰ ਇੱਕ ਸਰਕਾਰ ਵਰਤਦੀ ਹੈ, ਨਵੀਂ ਸਰਕਾਰ ਆਉਂਦੀ ਹੈ, ਉਹਨਾਂ ਦੀਆਂ ਨਵੀਂ ਸਰਕਾਰ ਬਣਨ ਦੇ ਉੱਤੇ ਕਮੇਟੀਆਂ ਬਣ ਜਾਂਦੀਆਂ ਨੇ ਕਿ ਜੀ ਜਿਹੜੇ ਪਿਛਲੇ ਕੇਸ ਉਹਨਾਂ ਨੇ ਪੋਲੀਟੀਕਲ ਵੈਂਡੇਟਾ ਦੇ ਅਧੀਨ ਦਰਜ ਕੀਤੇ ਆ ਉਹਨਾਂ ਦਾ ਮੁੜ ਰਿਵਿਊ ਕੀਤਾ ਜਾਵੇ। ਤੇ ਇਸ ਕਿਸਮ ਦੀ ਕਾਰਵਾਈ ਨਿਰੰਤਰ ਜਿਹੜੀ ਆ ਉਹ ਚੱਲਦੀ ਰਹਿੰਦੀ ਆ। ਪਰ ਸਿੱਖਾਂ ਦੇ ਮਾਮਲੇ ਦੇ ਵਿੱਚ, ਸਾਡੇ ਮਾਮਲੇ ਦੇ ਵਿੱਚ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਇਹ ਸਿਚੁਏਸ਼ਨ ਹੋਰ ਵਰਸਟ ਹੋ ਜਾਂਦੀ ਆ ਕਿਉਂਕਿ ਜਿਹੜੀ ਮੈਜੋਰਿਟੀ ਕਮਿਊਨਿਟੀ ਹੈਗੀ ਆ ਉਹਦਾ ਇੱਕ ਬਾਇਸਡ, ਉਹਦਾ ਇੱਕ ਨਜ਼ਰੀਆ ਜਿਹੜਾ ਮਾਈਨੋਰਿਟੀਜ਼ ਨੂੰ ਦੇਖਣ ਦਾ, ਉਹ ਸਿੱਖਾਂ ਦੇ ਉੱਤੇ ਹੋਰ ਵੀ ਭਾਰੂ ਪੈਂਦਾ। ਤੇ ਇਹ ਪੋਲੀਟੀਕਲ ਵੈਂਡੇਟਾ ਦਾ ਹੋਰ ਫਿਰ ਜਦੋਂ ਉਹ ਵੀ ਰੂਪ ਨਾਲ, ਉਹ ਵੀ ਇੱਕ ਐਂਗਲ ਇਹਦੇ ਵਿੱਚ ਆ ਕੇ ਜੁੜ ਜਾਂਦਾ ਤੇ ਸਾਡੇ ਲਈ ਮਤਲਬ ਉਹ ਸਿਚੁਏਸ਼ਨ ਜਿਹੜੀ ਹੈਗੀ ਹੈ ਉਹ ਵੱਧ ਤੋਂ ਬਦਤਰ ਹੋ ਜਾਂਦੀ ਹੈ। ਇਹ ਹੈ। ਪਰ ਜੇ ਇਸ ਮਾਮਲੇ ਦੇ ਵਿੱਚ ਖਾਸ ਤੌਰ 'ਤੇ ਜਿਵੇਂ ਤੁਸੀਂ ਜ਼ਿਕਰ ਕੀਤਾ, 3 ਘਟਨਾਵਾਂ ਜਾਂ 3 ਮਾਮਲੇ ਦਾ ਅਸੀਂ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰ ਰਹੇ ਹਾਂ। ਹੁਣ ਸੁਖਪਾਲ ਸਿੰਘ ਖਹਿਰਾ ਉਹ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੇ ਜਿਹੜੇ ਪੰਜਾਬ ਦੇ ਇਸ਼ੂਜ਼ ਦੀ ਗੱਲ ਕਰਦੇ ਆ, ਉਹਨਾਂ ਦੀ ਆਪਣੀ ਜਿਹੜੀ ਪਰਸਨੈਲਿਟੀ ਹੈਗੀ ਹੈ, ਹਾਲਾਂਕਿ ਉਹ ਇਕੱਲੇ ਰਹਿ ਕੇ ਜ਼ਿਆਦਾ ਚੱਲੇ ਆ ਸਾਰੀ ਸਿਆਸਤ ਦੇ ਵਿੱਚ, ਕਿਸੇ ਗੁੱਟ ਦਾ, ਕਿਸੇ ਧੜੇ ਦਾ ਜਾਂ ਕਿਸੇ ਪਾਰਟੀ ਦਾ ਉਸ ਕਿਸਮ ਦਾ ਹਿੱਸਾ ਨਹੀਂ ਬਣੇ ਹੈਗੇ। ਇਹ ਉਹਨਾਂ ਦੀ ਇੱਕ ਪਰਸਨੈਲਿਟੀ ਦਾ ਟਰੇਟ ਹੈ। ਪਰ ਇਹ ਗੱਲ ਜ਼ਰੂਰ ਹੈ ਕਿ ਉਹਨਾਂ ਨੇ ਹਮੇਸ਼ਾ ਇਸ਼ੂ ਬੇਸਡ ਜਿਹੜੀ ਪੋਲੀਟਿਕਸ ਹੈਗੀ ਹੈ ਉਹ ਕੀਤੀ ਹੈ। ਪੰਜਾਬ ਦੇ ਜਿਹੜੇ ਇਸ਼ੂਜ਼ ਹੁੰਦੇ ਨੇ, ਕਿਤੇ ਵੀ ਕੋਈ ਵਧੀਕੀ ਹੁੰਦੀ ਹੈ, ਉਹ ਪੰਜਾਬ ਨਾਲ ਹੋਵੇ, ਸਿੱਖਾਂ ਨਾਲ ਹੋਵੇ, ਕਾਨੂੰਨ ਦੀ ਉਲੰਘਣਾ ਹੋਵੇ, ਜਿੱਥੇ ਵੀ ਜਿਹੜਾ ਵੀ ਇਸ਼ੂ ਬਣਦਾ ਹੁੰਦਾ ਉਹਨਾਂ ਨੇ ਹਮੇਸ਼ਾ ਉਹ ਆਵਾਜ਼ ਚੁੱਕੀ ਹੈ। ਤੇ ਇਸ ਮਾਮਲੇ ਦੇ ਵਿੱਚ ਲੋਕਾਂ ਦੇ ਵਿੱਚ, ਉਹਨਾਂ ਦੇ ਆਪਣੇ ਹਲਕੇ ਦੇ ਵਿੱਚ ਵੀ ਤੇ ਬ੍ਰੌਡਰ ਕੰਟੈਕਸਟ ਦੇ ਵਿੱਚ ਜੇ ਪੰਜਾਬ ਦੀ ਗੱਲ ਕਰਨੀ ਹੋਵੇ, ਪੰਜਾਬ ਦੇ ਲੋਕਾਂ ਦੇ ਵਿੱਚ ਵੀ ਉਹਨਾਂ ਦੀ ਇੱਕ ਇਮੇਜ ਬਣੀ ਹੋਈ ਹੈ ਇਸ ਕਿਸਮ ਦੀ ਕਿ ਉਹ ਇਸ਼ੂਜ਼ ਨੂੰ ਚੁੱਕਦੇ ਆ ਤੇ ਉਹ ਇਸ਼ੂਜ਼ ਚੁੱਕਦੇ ਆ ਜਿੱਥੇ ਰਾਈਟਫੁਲੀ ਉਹ ਚੁੱਕਣੇ ਬਣਦੇ ਹੁੰਦੇ ਆ। ਅਸੀਂ ਕਈ ਮਾਮਲਿਆਂ ਦੇ ਵਿੱਚ ਵੀ ਦੇਖਿਆ ਕਿ ਜਿੱਥੇ UAPA ਦੀ ਸੈਡੀਸ਼ਨ ਦੀ ਗੱਲ ਹੁੰਦੀ ਹੈ ਜਾਂ ਪਾਕਿਸਤਾਨ ਨਾਲ ਕੋਈ ਇੰਡੀਆ ਦਾ ਟਕਰਾਅ ਦੀ ਗੱਲ ਹੁੰਦੀ ਹੈ ਜਾਂ ਇੰਟਰਨੈਸ਼ਨਲੀ ਕੋਈ ਸਿੱਖਾਂ ਦੇ ਹਵਾਲੇ ਨਾਲ ਸਿੱਖਾਂ ਨੂੰ ਕਿਸੇ ਵੱਖਰੇ ਕਿਸਮ ਦੇ ਬਰੱਸ਼ ਦੇ ਨਾਲ ਪੇਂਟ ਕੀਤਾ ਜਾ ਰਿਹਾ ਹੁੰਦਾ, ਉੱਥੇ ਸੁਖਪਾਲ ਸਿੰਘ ਖਹਿਰਾ ਬੋਲਦੇ ਆ ਤੇ ਬਾਕੀ ਜਿਹੜੇ ਪੰਜਾਬ ਦੇ ਸਿਆਸਤਦਾਨ ਹੈਗੇ ਆ ਕਾਫੀ ਵਾਰ ਉਹਦੇ ਵਿੱਚ
ਉਸ ਮਾਮਲੇ ਦੇ ਵਿੱਚ ਸੁੱਤੇ ਹੁੰਦੇ ਆ। ਸੋ ਇਹ ਇੱਕ ਨੰਬਰ ਗੱਲ ਇਹ ਹੈਗੀ ਹੈ ਵੀ ਉਹਨਾਂ ਦੀ ਇੱਕ ਇਮੇਜ ਹੈ ਪੰਜਾਬ ਦੇ ਲੋਕਾਂ ਦੇ ਵਿੱਚ। ਦੂਜੀ ਗੱਲ, ਹੁਣ ਇਹਨਾਂ ਦਾ ਆਪਸੀ ਆਮ ਆਦਮੀ ਪਾਰਟੀ ਦੇ ਨਾਲ ਜਾਂ ਭਗਵੰਤ ਮਾਨ ਦੇ ਨਾਲ ਕਿਸ ਕਿਸਮ ਦਾ ਰਿਲੇਸ਼ਨ ਰਹੀ ਹੈ, ਕਿਸ ਕਿਸਮ ਦੀ ਇਹਨਾਂ ਦੀ ਆਪਸੀ ਜਿਹੜੀ ਤਹਿਮਤਬਾਜ਼ੀ ਹੁੰਦੀ ਆ ਉਹ ਰਹੀ ਹੈ, ਉਹ ਕੀ ਇਹਦੇ ਵਿੱਚ ਰੋਲ ਪਲੇ ਕਰ ਰਹੀ ਹੈ। ਫਿਰ ਅਸੀਂ ਆ ਜਾਂਦੇ ਹਾਂ ਕੇਜਰੀਵਾਲ ਦੇ ਉੱਤੇ। ਅਰਵਿੰਦ ਕੇਜਰੀਵਾਲ ਮਤਲਬ ਜਿੱਥੇ ਉਹ ਦਿੱਲੀ ਦੇ ਵਿੱਚ ਇਹ ਦਾਅਵਾ ਕਰ ਰਹੇ ਆ ਕਿ ਮੈਨੂੰ ਦਬਾਉਣ ਦੇ ਲਈ ਜਾਂ ਮੈਨੂੰ ਵੀ ਮੈਂ ਪ੍ਰਚਾਰ ਨਾ ਕਰ ਸਕਾਂ ਮੋਦੀ ਦੇ ਖਿਲਾਫ, ਇਸ ਕਰਕੇ ਮੇਰੇ 'ਤੇ ਜਿਹੜਾ ਇਹ ਕੇਸ ਹੈਗਾ ਉਹ ਪਾਇਆ ਜਾ ਰਿਹਾ ਹੈ ਤੇ ਮੈਨੂੰ ਈਡੀ ਵੱਲੋਂ ਸਮਨ ਭੇਜੇ ਜਾ ਰਹੇ ਨੇ। ਅਤੇ ਉਹ ਇਸ ਹਿਸਾਬ ਨਾਲ ਪੇਸ਼ ਕਰ ਰਹੇ ਆ ਵੀ ਮੈਂ ਜਿਵੇਂ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਕੋਈ ਬਹੁਤ ਵੱਡਾ ਥ੍ਰੈਟ ਹੈ ਭਾਜਪਾ ਦੇ ਲਈ। ਜੇ ਮਤਲਬ ਅਸੀਂ ਭਾਜਪਾ ਦੇ ਲਈ ਜੇ ਸਾਹਮਣੇ ਤੁਸੀਂ ਆਮ ਆਦਮੀ ਪਾਰਟੀ ਨੂੰ ਰੱਖ ਕੇ ਦੇਖੋ ਤੇ ਪੰਜਾਬ ਨੂੰ ਛੱਡ ਕੇ ਕਿਤੇ ਵੀ ਹੋਰ ਭਾਰਤ ਦੇ ਵਿੱਚ ਆਮ ਆਦਮੀ ਪਾਰਟੀ ਦਾ ਉਸ ਕਿਸਮ ਦਾ ਜਿਹੜਾ ਆਧਾਰ ਹੈ ਉਹ ਨਹੀਂ ਨਜ਼ਰ ਆਉਂਦਾ। ਹੁਣ ਰੀਸੈਂਟਲੀ ਜਿਹੜੀਆਂ ਚੋਣਾਂ ਹੋਈਆਂ ਨੇ 5-6 ਸੂਬਿਆਂ ਦੇ ਵਿੱਚ, ਉੱਥੇ ਆਮ ਆਦਮੀ ਪਾਰਟੀ ਨੂੰ ਨੋਟਾਂ ਨਾਲੋਂ ਵੀ ਘੱਟ ਵੋਟ ਪਰਸੈਂਟੇਜ ਮਿਲੀ ਹੈ, 1% ਵੀ ਵੋਟ ਜਿਹੜੀ ਹੈ ਉਹ ਨਹੀਂ ਮਿਲੀ। ਸੋ ਇੱਕ ਪ੍ਰਚਾਰ ਦੇ ਲੈਵਲ ਦੇ ਉੱਤੇ ਜਾਂ ਅਦਰਵਾਈਜ਼ ਬਿਆਨਬਾਜ਼ੀ ਦੇ ਲੈਵਲ ਦੇ ਉੱਤੇ ਇਹ ਕਹਿਣਾ ਕਿ ਮੇਰੇ ਤੋਂ ਖਤਰਾ ਆ ਮੋਦੀ ਨੂੰ ਜਾਂ ਭਾਜਪਾ ਨੂੰ, ਉਹ ਗੱਲ ਵੱਖਰੀ ਹੈ। ਪਰ ਜਦੋਂ ਅਸੀਂ ਗਰਾਊਂਡ 'ਤੇ ਦੇਖਦੇ ਹਾਂ ਉਸ ਕਿਸਮ ਦੀ ਸਿਚੁਏਸ਼ਨ ਨਹੀਂ ਨਜ਼ਰ ਆਉਂਦੀ ਹੈਗੀ। ਭਾਜਪਾ ਬਹੁਤ ਵੱਡੇ ਲੈਵਲ ਦੇ ਉੱਤੇ ਬੜਾ ਵੱਡਾ ਉਹਨਾਂ ਦਾ ਸਟਰਕਚਰ ਹੈ ਅਤੇ ਆਮ ਆਦਮੀ ਪਾਰਟੀ ਉਹਦੇ ਸਾਹਮਣੇ ਕਿਤੇ ਟਿਕਦੀ ਨਹੀਂ ਨਜ਼ਰ ਆਉਂਦੀ ਹੈਗੀ। ਇਹ ਗੱਲ ਹੈਗੀ ਹੈ। ਅਤੇ ਫਿਰ ਜਿਹੜਾ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ, ਪੰਜਾਬ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਆਮ ਆਦਮੀ ਪਾਰਟੀ ਦਾ ਜਿਹੜਾ ਆਧਾਰ ਬਣਿਆ, ਉਹ ਉਹਨਾਂ ਨੇ ਆਪਣੇ ਪ੍ਰਚਾਰ ਰਾਹੀਂ, ਆਪਣੇ ਦਾਅਵਿਆਂ ਰਾਹੀਂ ਇਸ ਕਿਸਮ ਦੀ ਪ੍ਰੈਜੈਂਟੇਸ਼ਨ ਸੀ ਕਿ ਅਸੀਂ ਜੇ ਸਾਡੀ ਸਰਕਾਰ ਬਣਦੀ ਹੈ ਅਤੇ ਅਸੀਂ ਬਾਕੀ ਪਾਰਟੀਆਂ ਨਾਲੋਂ ਕਿਵੇਂ ਵੱਖਰੇ ਹੋਵਾਂਗੇ। ਸੋ ਇਹ ਇੱਕ ਐਗਜ਼ਾਮਪਲ ਆ ਜਿਹਦੇ 'ਤੇ ਅਸੀਂ ਅੱਜ ਗੱਲ ਕਰ ਰਹੇ ਹਾਂ ਪੋਲੀਟੀਕਲ ਵੈਂਡੈਟਾ ਦੀ। ਅਤੇ ਜੇ ਇਹਦੇ ਵਿੱਚ ਹੋਰ ਚੀਜ਼ਾਂ ਜਾਂ ਹੋਰ ਪੱਖ, ਹੋਰ ਐਂਗਲ ਵੀ ਵਿਚਾਰਨੇ ਹੋਣ ਅਤੇ ਉਹਨਾਂ ਦੇ ਵਿੱਚ ਵੀ ਇਹ ਗੱਲ ਨਜ਼ਰ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਫੰਕਸ਼ਨਿੰਗ ਹੈ, ਜਿਹੜੇ ਦਾਅਵੇ ਉਹਨਾਂ ਨੇ ਕੀਤੇ ਸੀ ਪੰਜਾਬ ਦੇ ਵਿੱਚ ਕਿ ਜੀ ਅਸੀਂ ਕਰਪਸ਼ਨ ਨੂੰ ਅਸੀਂ ਖ਼ਤਮ ਕਰਾਂਗੇ, ਅਸੀਂ ਪੋਲੀਟੀਕਲ ਵੈਂਡੈਟਾ ਨਹੀਂ ਕਰਾਂਗੇ, ਅਸੀਂ ਜਿਹੜੀ ਸਿਕਿਉਰਿਟੀ ਹੈ ਉਹ ਹਟਾਵਾਂਗੇ, ਹੋਰ ਇਸ ਤਰ੍ਹਾਂ ਦੇ ਕਈ ਦਾਅਵੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਸੀ। ਪਰ ਅੱਜ ਜਦੋਂ ਤੁਸੀਂ ਗਰਾਊਂਡ 'ਤੇ ਦੇਖਦੇ ਹੋ ਅਤੇ ਆਮ ਆਦਮੀ ਪਾਰਟੀ ਦੀ ਜਿਹੜੀ ਫੰਕਸ਼ਨਿੰਗ ਹੈ ਉਹ ਪਿਛਲੀ ਅਕਾਲੀ ਸਰਕਾਰ ਨਾਲੋਂ ਜਾਂ ਕਾਂਗਰਸ ਸਰਕਾਰ ਨਾਲੋਂ ਕੋਈ ਵੱਖਰੀ ਨਹੀਂ ਨਜ਼ਰ ਆਉਂਦੀ ਹੈਗੀ। ਇਹ ਕੁਝ ਪਹਿਲੂ ਨੇ ਜਿਨ੍ਹਾਂ ਨੂੰ ਦੇਖਦਿਆਂ ਸਾਨੂੰ ਇਹ ਗੱਲ ਇੱਥੇ ਸਮਝਣੀ ਬਣਦੀ ਹੈ ਵੀ ਗੱਲ ਚੱਲ ਕੀ ਰਹੀ ਹੈ। ਇਹ ਖੇਡ ਅਸਲ ਦੇ ਵਿੱਚ ਭਗਵੰਤ ਮਾਨ ਤੇ ਸੁਖਪਾਲ ਸਿੰਘ ਖਹਿਰਾ ਦੇ ਅਧੀਨ ਹੈ ਜਾਂ ਇਹਦੇ ਵਿੱਚ ਜਿਹੜੀ ਇਸ਼ੂ ਬੇਸਡ ਪੋਲੀਟਿਕਸ ਦਾ ਐਂਗਲ ਹੈ, ਕਿਹੜੇ ਇਸ਼ੂਜ਼ ਰੇਜ਼ ਕੀਤੇ ਜਾਂਦੇ ਨੇ। ਜਿਵੇਂ ਅੱਜ ਦੂਜੀ ਐਗਜ਼ਾਮਪਲ ਗੁਰਪ੍ਰੀਤ ਸਿੰਘ ਹੋਰਾਂ ਦੀ ਗ੍ਰਿਫਤਾਰੀ ਦੀ ਹੈ। ਮਤਲਬ ਜੇ ਸੁਖਪਾਲ ਸਿੰਘ ਖਹਿਰਾ ਬਾਹਰ ਹੁੰਦੇ ਤੇ ਮੈਂ ਉਮੀਦ ਕਰਦਾ ਵੀ ਅੱਜ ਉਹ ਇਸ਼ੂ ਇਹ ਵੀ ਗੁਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਦਾ ਇਸ਼ੂ ਵੀ ਉਹ ਰੇਜ਼ ਕਰਦੇ ਪੰਜਾਬ ਦੀ ਸਿਆਸਤ ਦੇ ਵਿੱਚ, ਉਹ ਬੋਲਦੇ, ਇੱਕ ਇਸ਼ੂ ਹਾਈਲਾਈਟ ਹੁੰਦਾ ਵੀ ਕਿਤੇ ਨਾ ਕਿਤੇ ਮਤਲਬ ਉਹ ਡਾਇਸੈਂਟ ਦੀ ਆਵਾਜ਼ ਦੱਬਣਾ ਜਾਂ ਸਿੱਖਾਂ ਦੀ ਜਿਹੜੀ ਆਵਾਜ਼ ਹੈਗੀ ਹੈ, ਹਿਊਮਨ ਰਾਈਟਸ ਦੀ ਜਿਹੜੀ ਆਵਾਜ਼ ਹੈ ਉਹ ਦੱਬਣ ਵਾਲਾ ਜਿਹੜਾ ਐਂਗਲ ਹੈ ਉਹ ਵੀ ਇਸ ਸਾਰੇ ਮਾਮਲੇ ਦੇ ਵਿੱਚ ਭਾਰੂ ਹੁੰਦਾ ਨਜ਼ਰ ਆਉਂਦਾ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਸੁਖਪਾਲ ਸਿੰਘ ਖਹਿਰਾ ਭਾਵੇਂ ਕਾਂਗਰਸ ਦੇ ਵਿੱਚ ਨੇ, ਉਹਨਾਂ ਨੇ ਕਾਂਗਰਸ ਤੋਂ ਪਹਿਲਾਂ ਵੀ ਕਾਂਗਰਸ 'ਚ ਸੀ, ਫਿਰ ਉਹਨਾਂ ਨੇ ਜਿਵੇਂ ਪਾਰਟੀ ਆਪਣੀ ਵੀ ਬਣਾਈ, ਆਮ ਆਦਮੀ ਪਾਰਟੀ 'ਚ ਵੀ ਗਏ। ਪਰ ਇਹ ਸਾਰੇ ਸਫ਼ਰ ਦੇ ਦੌਰਾਨ ਸੁਖਪਾਲ ਸਿੰਘ ਖਹਿਰਾ ਜਿਹੜਾ ਆ ਉਹ ਕਿਸੇ ਪਾਰਟੀ ਦੇ ਨਾਲੋਂ ਉਹਨਾਂ ਦਾ ਆਪਣਾ ਜਿਹੜਾ ਇੱਕ ਕੱਦ ਬੁੱਤ ਆ ਐਜ਼ ਅ ਇੰਡੀਵਿਜੂਅਲ ਪੋਲੀਟੀਸ਼ੀਅਨ ਪੰਜਾਬ ਦੇ ਵਿੱਚ, ਉਹ ਮਤਲਬ ਲੋਕ ਉਹਨਾਂ ਤੇ ਟਰਸਟ ਕਰਦੇ ਆ। ਕਾਰਨ ਇਹ ਆ ਕਿ ਸੁਖਪਾਲ ਸਿੰਘ ਖਹਿਰਾ ਨੇ ਕੋਈ ਇੱਕ ਵਾਰ ਨਹੀਂ, ਲਗਾਤਾਰ ਪੰਜਾਬ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਤੇ ਪੰਜਾਬ ਦੇ ਲੋਕਾਂ ਦੇ ਇੰਟਰਸਟ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਤੇ ਹਰ ਵਾਰ ਹਰ ਮੁੱਦੇ ਤੇ ਉਹ ਬੋਲੇ ਆ। ਤੇ ਸਿਰਫ ਬੋਲੇ ਨਹੀਂ, ਉਹਨਾਂ ਨੇ ਚਾਰਾਜ਼ੋਈ UAPA ਦੇ ਮਾਮਲਿਆਂ ਦੀ ਗੱਲ ਤੋਂ ਲੈ ਕੇ ਮਤਲਬ ਪੰਜਾਬ ਦਾ ਹਰ ਮੁੱਦਾ ਹੋਵੇ ਵਿਧਾਨ ਸਭਾ ਦੇ ਵਿੱਚ ਬੋਲਣ ਤੱਕ, ਮਤਲਬ ਉਹਨਾਂ ਨੇ ਹਰ ਮੁੱਦੇ ਦੇ ਉੱਤੇ ਬੋਲਣ ਤੋਂ ਲੈ ਕੇ ਮਤਲਬ ਪ੍ਰੈਕਟੀਕਲ ਇੰਪਲੀਕੇਸ਼ਨ ਤੱਕ ਜਿਹੜੇ ਸਟੈਪਸ ਲਏ ਆ। ਤੇ ਸੁਖਪਾਲ ਸਿੰਘ ਖਹਿਰਾ ਭਾਵੇਂ ਕਾਂਗਰਸ 'ਚ ਸੀ, ਅਸੀਂ ਦੇਖਿਆ ਕਿ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸ ਨੇ ਵੀ ਕੋਈ ਉਨੀ ਵੱਡੀ ਜਿਹੜੀ ਆ ਇਸ ਪੋਲੀਟੀਕਲ ਵੈਂਡੇਟਾ ਦੇ ਖਿਲਾਫ ਕੋਈ ਅਸੀਂ ਆਵਾਜ਼ ਨਹੀਂ ਦੇਖ ਰਹੇ ਹਾਂ। ਅੱਜ ਵੀ ਅਸੀਂ ਨਹੀਂ ਦੇਖ ਰਹੇ ਹਾਂ ਵੀ ਕਾਂਗਰਸ ਦੇ ਕੈਂਪ ਦੇ ਵਿੱਚੋਂ ਕੋਈ ਇੰਨੀ ਸਟਰੋਂਗ ਵੋਇਸ ਇਹ ਸਾਰੇ ਪੋਲੀਟੀਕਲ ਵੈਂਡੇਟਾ ਦੇ ਖਿਲਾਫ ਆਈ ਹੋਵੇ। ਤੇ
ਉਹਦੇ ਪਿੱਛੇ ਕਾਰਨ ਇਹੀ ਆ ਵੀ ਸੁਖਪਾਲ ਸਿੰਘ ਖਹਿਰਾ ਨੂੰ ਆਈਸੋਲੇਟ ਕੀਤਾ ਜਾ ਰਿਹਾ ਹੈ ਪੂਰੇ ਇੰਡੀਅਨ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚੋਂ। ਪਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਜਿਹੜਾ ਭੁਲੱਥ ਦਾ ਉਹਨਾਂ ਦਾ ਹਲਕਾ ਆ, ਉੱਥੋਂ ਦੀ ਲੋਕਾਂ ਦੀ ਮੈਜੋਰਿਟੀ ਸਪੋਰਟ ਜਿਹੜੀ ਆ ਉਹਨਾਂ ਦੇ ਨਾਲ ਆ ਕਿ ਅਸੀਂ ਦੇਖਿਆ ਕਿ ਉਹ ਲਗਾਤਾਰ ਉੱਥੋਂ ਜਿੱਤਦੇ ਆ ਰਹੇ ਆ। ਤਾਂ ਪੰਜਾਬ ਦੇ ਲਈ ਇਹ ਗੱਲ ਪੰਜਾਬ ਦੇ ਲੋਕਾਂ ਲਈ ਬੜੀ ਜ਼ਰੂਰੀ ਆ ਕਿ ਜਿਹੜਾ ਲੀਡਰ ਕੋਈ ਇਸ ਤਰ੍ਹਾਂ ਉਹਨਾਂ ਲਈ ਬੋਲਦਾ ਹੋਵੇ ਤੇ ਜਿਹਦੇ ਚੱਲਦੇ ਆ ਮਤਲਬ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਸਿਰਫ ਇਹ ਨਹੀਂ ਕਿ ਕੇਜਰੀਵਾਲ, ਠੀਕ ਆ ਕੇਜਰੀਵਾਲ ਦੀਆਂ ਆਪਣੀਆਂ ਜਿਹੜੇ ਗਰਜਿਸ ਨੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਉਹ ਹੈਗੇ ਆ ਪਰਸਨਲੀ, ਕਿਉਂਕਿ ਕੇਜਰੀਵਾਲ ਦੀ ਜਿਹੜੀ ਸੁਪਰੀਮੇਸੀ ਹੈ, ਜਿਹੜੀ ਅਥਾਰਟੀ ਆ ਮਤਲਬ ਦਿੱਲੀ ਤੋਂ ਪੰਜਾਬ ਨੂੰ ਰਨ ਕਰਨ ਦੀ ਜਿਹੜੀ ਇੱਛਾ ਸੀ, ਉਹਨੂੰ ਸਭ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਚੈਲੰਜ ਕੀਤਾ ਸੀ ਤੇ ਬਲਕਿ ਉਹਨੂੰ ਪੂਰੇ ਪੰਜਾਬ ਦੇ ਲੋਕਾਂ ਸਾਹਮਣੇ ਨੰਗਾ ਕੀਤਾ ਸੀ। ਤਾਂ ਜਿਹੜਾ ਅਥਾਰਟੇਰੀਅਨ ਬੰਦਾ ਹੁੰਦਾ, ਜਦੋਂ ਕੋਈ ਬੰਦਾ ਉਹਨੂੰ ਇਸ ਤਰ੍ਹਾਂ ਚੈਲੰਜ ਕਰਦਾ ਤਾਂ ਉਹਦੇ ਉਹ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਹੰਕਾਰ ਨੂੰ ਬਹੁਤ ਵੱਡੀ ਸੱਟ ਵੱਜਦੀ ਆ ਤੇ ਉਹ ਵੀ ਗਰਜਿਸ ਜਿਹੜੀਆਂ ਨੇ ਉਹ ਸੁਖਪਾਲ ਸਿੰਘ ਖਹਿਰਾ ਦੇ ਨਾਲ ਆਪਣੀਆਂ ਪੂਰੀਆਂ ਕਰ ਰਹੇ ਆ। ਪਰ ਇਸ ਤੋਂ ਇਲਾਵਾ ਜਿਹੜੀ ਇੰਡੀਅਨ ਐਸਟੈਬਲਿਸ਼ਮੈਂਟ ਆ ਉਹ ਵੀ ਸੁਖਪਾਲ ਸਿੰਘ ਖਹਿਰਾ ਨੂੰ ਆਪਣੇ ਲਈ ਇੱਕ ਚੈਲੰਜ ਮੰਨਦੀ ਆ ਤੇ ਲਗਾਤਾਰ ਸੁਖਪਾਲ ਸਿੰਘ ਖਹਿਰਾ ਨੂੰ ਆਈਸੋਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤਾਂ ਇਹਦੇ 'ਚ ਬੜਾ ਜ਼ਰੂਰੀ ਆ ਕਿ ਪੰਜਾਬ ਦੇ ਜਿਹੜੇ ਸੁਹਿਰਦ ਲੋਕ ਨੇ ਉਹ ਸੁਖਪਾਲ ਸਿੰਘ ਖਹਿਰਾ ਦੀ ਜਿਹੜੀ ਜਿਵੇਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਜਿਵੇਂ ਅਸੀਂ ਦੇਖਿਆ ਕਿ ਲੰਮੀਆਂ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ, ਤਾਂ ਇਹਦੇ ਖਿਲਾਫ ਬੋਲਣ। ਤੇ ਸੁਖਪਾਲ ਸਿੰਘ ਖਹਿਰਾ ਨੂੰ ਵੀ ਇਹ ਚਾਹੀਦਾ ਆ ਕਿ ਉਹਨਾਂ ਨੇ ਕੋਸ਼ਿਸ਼ ਜ਼ਰੂਰ ਕੀਤੀ ਆਪਣੀ ਪਾਰਟੀ ਬਣਾ ਕੇ ਪੰਜਾਬ ਪੱਖੀ ਜਿਹੜੀ ਸਿਆਸਤ ਉਸਾਰਨ ਦੀ, ਪਰ ਕਈ ਵਾਰ ਇਹ ਹੁੰਦਾ ਆ ਵੀ ਤੁਹਾਡੇ ਮਤਲਬ ਬੰਦਾ ਜਿਹੜਾ ਆ ਉਹ ਇੱਕ ਕਰਿਸਮੈਟਿਕ ਲੀਡਰ ਹੋਵੇ ਤਾਂ ਹੁੰਦਾ ਵੀ ਜਿਹੜਾ ਪਾਰਟੀ ਬਣਾਉਣੀ, ਉਹਨੂੰ ਆਰਗੇਨਾਈਜ਼ ਕਰਕੇ ਚਲਾਉਣਾ, ਇੰਡੀਵਿਜੂਅਲ ਤੌਰ ਤੇ ਤੁਸੀਂ ਬੜਾ ਕੁਝ ਕਰ ਸਕਦੇ ਹੋ, ਔਰ ਉਹ ਪਾਰਟੀ ਬਣਾ ਕੇ ਤੇ ਉਹਨੂੰ ਇੱਕ ਆਰਗੇਨਾਈਜੇਸ਼ਨ ਦੇ ਰੂਪ ਦੇ ਵਿੱਚ ਖੜਾ ਕਰਨਾ ਉਹ ਇੱਕ ਡਿਫਰੈਂਟ ਗੱਲ ਹੁੰਦੀ ਆ। ਤੇ ਉਹ ਅਸੀਂ ਦੇਖਿਆ ਕਿ ਉਵੇਂ ਉਹਦੇ 'ਚ ਕਾਮਯਾਬ ਨਹੀਂ ਹੋਏ। ਪਰ ਫਿਰ ਵੀ ਸੁਖਪਾਲ ਸਿੰਘ ਖਹਿਰਾ ਨੂੰ ਮੈਨੂੰ ਇਹ ਲੱਗਦਾ ਵੀ ਉਹਨਾਂ ਨੂੰ ਕਾਂਗਰਸ ਦਾ ਪੱਲਾ ਛੱਡ ਦੇਣਾ ਚਾਹੀਦਾ ਤੇ ਉਹਨਾਂ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਜਿਹੜੀ ਸਟਰਗਲ ਆ ਪੰਜਾਬ ਦੇ ਹੱਕਾਂ ਦੇ ਲਈ ਉਹ ਦੁਬਾਰਾ ਤੋਂ ਸ਼ੁਰੂ ਕਰਨੀ ਚਾਹੀਦੀ ਆ। ਤੇ ਜੇ ਉਹ ਇਸ ਗੱਲ ਤੇ ਖੜੇ ਰਹਿੰਦੇ ਆ, ਮਤਲਬ ਜਿਹੜੀ ਲੜਾਈ ਆ ਜੋ ਲੜ ਰਹੇ ਆ ਤੇ ਕਾਂਗਰਸ ਦਾ ਜਿਹਨੇ ਸਿੱਖਾਂ ਦਾ ਕਤਲੇਆਮ ਕੀਤਾ ਜਿਹੜੀ ਜਮਾਤ ਨੇ, ਤੇ ਉਹ ਉਸੇ ਇੱਕ ਅਸੀਂ ਕਹਿ ਸਕਦੇ ਕਿ ਬੜੇ ਗਠਜੋੜ ਦਾ ਹਿੱਸਾ ਆ ਜਿਹੜੀ ਇੰਡੀਅਨ ਐਸਟੈਬਲਿਸ਼ਮੈਂਟ ਦੇ ਥੱਲੇ ਜਿਹੜੀ ਪੰਜਾਬ ਨੂੰ ਇੱਕ ਕੋਲੋਨੀ ਵਾਂਗ ਟਰੀਟ ਕਰਕੇ ਤੇ ਇਹਦੇ ਰਿਸੋਰਸਿਸ ਲੁੱਟ ਰਹੀ ਆ। ਤਾਂ ਜ਼ਰੂਰ ਪੰਜਾਬ ਦੇ ਲੋਕ ਮਤਲਬ ਮੈਨੂੰ ਲੱਗਦਾ ਵੀ ਇਹ ਸਫ਼ਰ ਲੰਮਾ ਜ਼ਰੂਰ ਹੋ ਸਕਦਾ ਪਰ ਪੰਜਾਬ ਦੇ ਲਈ ਉਹ ਵੱਧ ਬੈਨੀਫਿਸ਼ੀਅਲ ਆ ਤੇ ਜਿਹੜੀ ਇਹ ਲੜਾਈ ਮਤਲਬ ਸੁਖਪਾਲ ਸਿੰਘ ਖਹਿਰਾ ਲੜ ਰਹੇ ਆ ਇਹਦੇ ਵਿੱਚੋਂ ਜੇਤੂ ਹੋ ਕੇ ਨਿਕਲ ਸਕਦੇ ਆ। ਪਰ ਜਿਹੜੀ ਗੱਲ ਤੁਸੀਂ ਇਹ ਕੀਤੀ ਆ ਵੀ ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਇਸ ਟਾਈਮ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੋਦੀ ਨੂੰ ਟੱਕਰ ਕੇਜਰੀਵਾਲ ਦੇ ਸਕਦਾ ਤੇ ਕੇਜਰੀਵਾਲ ਹੀ ਮੋਦੀ ਦੇ ਨਿਸ਼ਾਨੇ ਤੇ ਆ। ਇਹ ਇੱਕ ਝੂਠ ਸਿਰਜਿਆ ਜਾ ਰਿਹਾ। ਮਤਲਬ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਲੀਅਰ ਹੋਣੀ ਚਾਹੀਦੀ ਆ। ਅਸੀਂ ਲਗਾਤਾਰ ਇਹ ਗੱਲ ਕਹਿੰਦੇ ਆਏ ਆ, ਹਾਲਾਂਕਿ ਇਹ ਸਰਕਾਰ ਆਉਣ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਬੜੇ ਲੋਕਾਂ ਨੂੰ ਇਹ ਗੱਲ ਦੀ ਸਮਝ ਲੱਗੀ ਆ। ਪਰ ਅਮਰਵੀਰ ਸਿੰਘ ਜੀ, ਮੈਂ ਇੱਕ ਮਤਲਬ ਸੰਖੇਪ ਦੇ ਵਿੱਚ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਵੀ ਆਮ ਆਦਮੀ ਪਾਰਟੀ ਕੋ ਪ੍ਰੋਜੈਕਟ ਸੀ ਜਿਹਨੇ ਜਿਹੜਾ ਪੰਜਾਬ ਦਾ ਇੱਕ ਵੱਡਾ ਹਿੱਸਾ ਜਿਹੜਾ ਕਿ ਅਸੀਂ ਕਹਿ ਸਕਦੇ ਹਾਂ ਕਿ ਕਿਨਾਰਾ ਕਰ ਚੁੱਕਿਆ ਸੀ ਇੰਡੀਅਨ ਐਸਟੈਬਲਿਸ਼ਮੈਂਟ ਦੇ ਨਾਲੋਂ, ਜਿਹਦੇ ਅੰਦਰ ਇਹ ਸੀ ਕਿ ਸਾਡਾ ਮਤਲਬ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਇੰਡੀਅਨ ਐਸਟੈਬਲਿਸ਼ਮੈਂਟ ਜਿਹੜੀ ਆ ਉਹ ਸਾਨੂੰ ਲੁੱਟ ਮਾਰ ਰਹੀ ਆ, ਉਹਨਾਂ ਦਾ ਮੁੜ ਭਰੋਸਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਇਸ ਭਰਮ ਜਾਲ ਦੇ ਰਾਹੀਂ ਇੰਡੀਅਨ ਐਸਟੈਬਲਿਸ਼ਮੈਂਟ ਦੇ ਨਾਲ ਜੋੜਿਆ ਗਿਆ ਤੇ ਉਹਦੇ ਵਿੱਚ ਮਤਲਬ ਦਿੱਲੀ ਜਿਹੜੀ ਆ ਉਹ ਬਹੁਤ ਹੱਦ ਤੱਕ ਕਾਮਯਾਬ ਹੋਈ ਆ। ਜਿੰਨਾ ਮਤਲਬ ਇੰਡੀਅਨ ਡੀਪ ਸਟੇਟ ਦਾ ਜਿਹੜਾ ਪ੍ਰੋਜੈਕਟ ਸੀ ਆਮ ਆਦਮੀ ਪਾਰਟੀ ਦਾ ਉਹ ਸਿਰਫ ਪੰਜਾਬ ਲਈ ਸੀ ਤੇ ਉਹਨਾਂ ਪੰਜਾਬ ਦੇ ਵਿੱਚ ਆਪਣਾ ਕੰਮ ਕੀਤਾ ਤੇ ਇਹਦੀ ਪ੍ਰਤੱਖ ਉਦਾਹਰਨ ਤੁਸੀਂ ਪੰਜਾਬ ਦੇ ਗਰਾਊਂਡ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਫੁੱਟ ਸੋਲਜਰ ਅੱਜ ਪੰਜਾਬ 'ਚ ਵੱਡਾ ਹਿੱਸਾ ਉਹ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਆਉਣ ਤੋਂ ਪਹਿਲਾਂ ਮਤਲਬ ਬਾਗੀ ਹੋਣ ਤੱਕ ਤਿਆਰ ਬੈਠੇ ਸੀ। ਮਤਲਬ ਪੰਜਾਬ ਦੇ ਹੱਕਾਂ ਦੇ ਲਈ ਇੰਡੀਅਨ ਐਸਟੈਬਲਿਸ਼ਮੈਂਟ ਦੇ ਨਾਲ ਉਹ ਮਤਲਬ ਉਹਨਾਂ ਦੇ ਮਨ 'ਚ ਇਹ ਸੀ ਕਿ ਸਾਨੂੰ ਇੱਥੇ ਹੱਕ ਜਿਹੜੇ ਆਪਣੇ ਮਤਲਬ ਉਹ ਲੜ ਕੇ ਹੀ ਮਿਲ ਸਕਦੇ ਆ, ਆਪਣੇ ਹੱਕਾਂ ਦੀ ਜਿਹੜੀ ਸਟਰਗਲ ਆ ਉਹ ਸ਼ੁਰੂ ਕਰਕੇ ਮਿਲ ਸਕਦੇ ਆ। ਪਰ ਉਹਨਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਭਰਮ ਜਾਲ ਦੇ ਰਾਹੀਂ ਮਤਲਬ ਦੁਬਾਰਾ ਇੰਡੀਅਨ ਐਸਟੈਬਲਿਸ਼ਮੈਂਟ ਦਾ ਹਿੱਸਾ ਬਣਾਇਆ ਗਿਆ ਤੇ ਹੁਣ ਜਿਹੜਾ ਉਹਨਾਂ ਦਾ ਅਗਲਾ ਇੰਟਰਸਟ ਆ ਉਹ ਇਹੀ ਆ ਵੀ ਜਿਹੜੀ ਮੋਦੀ ਦੇ ਖਿਲਾਫ ਜਿਹੜੀ ਮੋਦੀ ਦੇ ਲਈ ਇਸ ਟਾਈਮ ਸਭ ਤੋਂ ਬੜਾ ਚੈਲੰਜ ਆ ਵੀ ਰੀਜਨਲ ਪੋਲਿਟਿਕਸ ਆ ਜਿਹੜੀ ਇੰਡੀਆ ਦੇ ਵਿੱਚ ਜਿਹੜੀਆਂ ਵੱਖੋ ਵੱਖ ਸਟੇਟਸ ਨੇ ਉਹਨਾਂ ਦੀ ਜਿਹੜੀ ਆਪਣੀ ਪਛਾਣ ਆ ਜਾਂ ਉੱਥੋਂ ਦੀਆਂ ਰੀਜਨਲ ਐਸਪੀਰੇਸ਼ਨਸ ਨੇ ਉਹਨਾਂ ਨੂੰ ਜਿਹੜੀਆਂ ਪਾਰਟੀਆਂ ਰਿਪਰੈਜ਼ੈਂਟ ਕਰਦੀਆਂ ਉਹਨਾਂ ਨੂੰ ਖਤਮ ਕਰਨਾ ਤੇ ਉਹ ਚੀਜ਼ਾਂ ਨੂੰ ਖਤਮ ਮਤਲਬ ਕਰਨ ਦੇ ਲਈ ਇੱਕ ਡਿਲੂਜਨ ਦੇ ਵਜੋਂ ਉਹ ਆਮ ਆਦਮੀ ਪਾਰਟੀ ਨੂੰ ਵਰਤ ਰਹੇ ਆ ਤੇ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਇੱਕ ਵੱਡਾ ਜਿਹੜੀ ਬੜੀ ਫਿਕਰ ਹੁੰਦੀ ਆ ਹਨਾ
ਵੀ ਉਹ ਮਤਲਬ ਇੱਕ ਬਣਾਇਆ ਜਾ ਰਿਹਾ, ਵੀ ਉਹ ਫਿਗਰ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਿਹਦੇ ਨਾਲ ਜਿਹੜੀ ਉਹ ਸਾਰੀ ਇੱਕ ਧਿਰ ਅਦਰ ਹੈਗੀ ਆ ਬੀਜੇਪੀ ਦੇ ਇਸ ਜਿਹੜਾ ਉਹ ਇੱਕ ਮਾਰਚ ਕਰ ਰਹੇ ਆ ਆਪਣੀ ਜਿੱਤ ਵੱਲ ਨੂੰ, ਉਹਦੇ ਰਾਹ ਦੇ ਵਿੱਚ ਰੋੜਾ ਬਣ ਸਕਦੀ ਆ ਉਹਨੂੰ ਡਿਲਿਊਟ ਕਰਨ ਦੇ ਲਈ। ਰੀਜਨਲ ਪੋਲਿਟਿਕਸ ਜਿਹੜੀ ਆ ਉਹਨੂੰ ਡਿਲਿਊਟ ਕਰਨ ਦੇ ਲਈ ਇੱਕ ਨੈਸ਼ਨਲਿਸਟ ਪਾਰਟੀ ਜਿਹੜੀ ਆ ਇਹ ਨਵੀਂ ਖੜੀ ਕੀਤੀ ਜਾ ਰਹੀ ਆ, ਜਿਹਨੂੰ ਉਹਨਾਂ ਨੇ ਇੰਨਾ ਮਤਲਬ ਉਹਦੀ ਕਮਾਨ ਉਹਨਾਂ ਦੇ ਹੱਥ 'ਚ ਆ ਤੇ ਉਹਨੂੰ ਉਨਾ ਕੁ ਖਿੱਚਦੇ ਆ ਜਿੰਨੀ ਕੁ ਉਹਨਾਂ ਨੂੰ ਲੋੜ ਆ। ਅਸੀਂ ਉਹ ਦੇਖਿਆ ਵੀ ਪੰਜਾਬ ਤੋਂ ਬਾਹਰ, ਪੰਜਾਬ ਦੇ ਵਿੱਚ ਉਹਨੂੰ ਉਹਨਾਂ ਨੇ ਪੂਰੀ ਖੁੱਲ੍ਹ ਦਿੱਤੀ, ਮਤਲਬ ਭਗਵੰਤ ਮਾਨ ਨੂੰ ਐਸਟੈਬਲਿਸ਼ ਕਰਨ ਤੱਕ, ਆਮ ਆਦਮੀ ਪਾਰਟੀ ਦੀ ਵਿਕਟਰੀ ਤੱਕ, ਤੇ ਪੰਜਾਬ ਤੋਂ ਬਾਹਰ ਜਿਹੜੀਆਂ ਉਹਦੀਆਂ ਲਗਾਮਾਂ ਉਹਨਾਂ ਦੇ ਹੱਥ 'ਚ ਜਿੰਨੀ ਉਹਨਾਂ ਲੋੜ ਹੁੰਦੀ ਹੈ ਉਨੀ ਕੁ ਛੱਡ ਲੈਂਦੇ ਆ। ਤਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਵੀ ਪੰਜਾਬ ਪੱਖੀ ਸਿਆਸਤ ਦੀ ਇਸ ਟਾਈਮ ਪੰਜਾਬ ਨੂੰ ਬਹੁਤ ਜ਼ਿਆਦਾ ਲੋੜ ਆ, ਤੇ ਸੁਖਪਾਲ ਸਿੰਘ ਖਹਿਰਾ ਵਰਗੇ ਜਿਹੜੇ ਲੀਡਰ ਨੇ ਉਹ ਉਹਨੂੰ ਰਿਪਰੈਜ਼ੈਂਟ ਕਰਦੇ ਆ। ਅਸੀਂ ਕਿਉਂਕਿ ਇੱਕ ਵਾਰ ਦੀ ਗੱਲ ਨਹੀਂ, ਕਈ ਲੋਕ ਸਾਡੇ ਦਰਸ਼ਕ ਵੀ ਕਹਿ ਸਕਦੇ ਆ ਵੀ ਉਹ ਕਾਂਗਰਸ ਪਾਰਟੀ ਦਾ ਹਿੱਸਾ ਆ, ਤਾਂ ਅਸੀਂ ਸਪਸ਼ਟ ਕਰਦੇ ਹਾਂ ਵੀ ਉਦੋਂ ਤੱਕ ਕਾਮਯਾਬ ਨਹੀਂ ਹੋ ਸਕਦਾ ਜੇ ਸੁਖਪਾਲ ਸਿੰਘ ਖਹਿਰਾ ਦੇ ਦਿਲ ਦੇ ਵਿੱਚ ਪੰਜਾਬ ਦਾ ਦਰਦ ਹੈ ਪੰਜਾਬ ਦੀ ਗੱਲ ਕਰਨ ਦੇ ਲਈ, ਜਦੋਂ ਤੱਕ ਉਹ ਕਾਂਗਰਸ ਪਾਰਟੀ ਦਾ ਹਿੱਸਾ ਹੈ। ਇਹ ਸੁਖਪਾਲ ਸਿੰਘ ਖਹਿਰਾ ਨੂੰ ਤੇ ਹੋਰ ਜਿਹੜੇ ਲੋਕ ਪੰਜਾਬ ਪ੍ਰਸਤ ਹੈਗੇ ਆ ਤਾਂ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਆ, ਤੇ ਇਸ ਗਲਬੇ ਚੋਂ ਇੰਡੀਅਨ ਐਸਟੈਬਲਿਸ਼ਮੈਂਟ ਦੀਆਂ ਪਾਰਟੀਆਂ ਦੇ ਗਲਬੇ ਚੋਂ ਨਿਕਲ ਕੇ ਪੰਜਾਬ ਪੱਖੀ ਸਿਆਸਤ ਖੜੀ ਕਰਨ ਲਈ ਕੋਸ਼ਿਸ਼ ਕਰਨੀ ਚਾਹੀਦੀ ਆ। ਤੇ ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਇੱਕ ਭਰਮ ਵਜੋਂ ਜੁੜੇ ਸੀ, ਜਿਹੜੇ ਤਾਂ ਹੁਣ ਆਪਣੇ ਇੰਟਰਸਟ, ਆਪਣੇ ਮਫਾਦ ਪੂਰੇ ਕਰਨ ਲਈ ਜੁੜੇ ਹੋਏ ਆ ਜਾਂ ਉਹਨਾਂ ਦੀ ਬੇੜੀ 'ਚ ਬੈਠੇ ਆ, ਤੁਸੀਂ ਉਹਨਾਂ ਨੂੰ ਨਹੀਂ ਹਟਾ ਸਕਦੇ। ਪਰ ਜਿਹੜੇ ਇੱਕ ਭਰਮ ਵਜੋਂ ਜੁੜੇ ਸੀ ਤਾਂ ਮੈਨੂੰ ਲੱਗਦਾ ਕਿ ਉਹਨਾਂ ਦਾ ਭਰਮ ਜ਼ਰੂਰ ਟੁੱਟਿਆ ਹੋਊਗਾ, ਤੇ ਉਹਨਾਂ ਨੂੰ ਵੀ ਇਹਦੇ ਵਿੱਚੋਂ ਬਾਹਰ ਨਿਕਲ ਕੇ ਤੇ ਜਿਹੜੀ ਪੰਜਾਬ ਪੱਖੀ ਸਿਆਸਤ ਆ ਉਹ ਖੜੀ ਕਰਨ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਜੀ ਬਿਲਕੁਲ, ਇਹਦੇ ਵਿੱਚ ਸਾਰੇ ਦੇ ਵਿੱਚ ਮੈਂ ਇੱਕ ਹੋਰ ਪੁਆਇੰਟ ਐਡ ਕਰਦਾ ਜਾਵਾਂ, ਜਿਵੇਂ ਤੁਸੀਂ ਆਮ ਆਦਮੀ ਪਾਰਟੀ ਦਾ ਜ਼ਿਕਰ ਕੀਤਾ ਕਿ ਆਮ ਆਦਮੀ ਪਾਰਟੀ ਕਿਵੇਂ ਸਟੇਟ ਦੇ ਏਜੰਡੇ ਦੇ ਵਿੱਚ ਫਿੱਟ ਬੈਠਦੀ ਹੈ। ਮਤਲਬ ਉਹਦੇ ਵਿੱਚ ਇੱਕ ਹੋਰ ਗੱਲ ਹੈ ਜਿਹੜੀ ਸਾਡੇ ਦਰਸ਼ਕਾਂ ਤੱਕ, ਹਾਲਾਂਕਿ ਅਸੀਂ ਪਹਿਲਾਂ ਵੀ ਡਿਸਕਸ ਕਰਦੇ ਰਹੇ ਹਾਂ, ਵੀ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ। ਸ਼ੁਰੂਆਤ ਜਦੋਂ ਅਸੀਂ ਦੇਖਦੇ ਹਾਂ ਵੀ ਜਿਹੜੀ ਐਂਟੀ ਕਰਪਸ਼ਨ ਮੂਵਮੈਂਟ ਖੜੀ ਕੀਤੀ ਗਈ ਕਾਂਗਰਸ ਦੀ ਸਰਕਾਰ ਦੇ ਖਿਲਾਫ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਖਿਲਾਫ, ਉਹਦੇ ਵਿੱਚ ਫਿਰ ਰਾਮਲੀਲਾ ਮੈਦਾਨ ਦੇ ਵਿੱਚ ਕਿਵੇਂ ਉਹ ਅੰਨਾ ਹਜ਼ਾਰੇ ਦਾ ਸਾਰਾ ਇੱਕ ਪੂਰਾ ਰਚਿਆ ਗਿਆ ਅਡੰਬਰ, ਤੇ ਉਹਦੇ ਵਿੱਚ ਉੱਥੇ ਕੈਮਰਿਆਂ ਤੋਂ ਲੈ ਕੇ ਮੀਡੀਆ ਦੀ ਜਿਹੜੀ ਕਵਰੇਜ ਸੀ ਉਹਨੂੰ ਕਿਵੇਂ ਪ੍ਰਚਾਰਿਆ ਗਿਆ, ਉਹਦੇ ਪਿੱਛੇ ਉਹਦੀ ਜਿਹੜੀ ਸਾਰੀ ਫੰਡਿੰਗ ਸੀ ਉਹ ਮੀਡੀਆ ਦੇ ਹਵਾਲੇ ਨਾਲ ਹੋਵੇ। ਮਤਲਬ ਇਹ ਔਨ ਰੈਕਰਡ ਹੈ, ਹੁਣ ਇਹ ਗੱਲ ਮੀਡੀਆ ਦੇ ਵਿੱਚ ਵੀ ਇਹ ਗੱਲਾਂ ਛਪ ਚੁੱਕੀਆਂ ਨੇ। ਉਸ ਸਾਰੇ ਅੰਦੋਲਨ ਨੂੰ ਕਹਿ ਲਓ, ਉਸ ਸਾਰੇ ਮੋਰਚੇ ਦੀ ਜਿਹੜੀ ਫੰਡਿੰਗ ਸੀ ਉਹ ਕੀਤੀ ਗਈ ਸੀ ਵਿਵੇਕਾਨੰਦ ਫਾਊਂਡੇਸ਼ਨ ਵੱਲੋਂ। ਵਿਵੇਕਾਨੰਦ ਫਾਊਂਡੇਸ਼ਨ ਦਾ ਜਦੋਂ ਤੁਸੀਂ ਜਾ ਕੇ ਦੇਖਦੇ ਹੋ ਉਹ ਸਿੱਧੀ RSS ਨਾਲ ਤੇ ਜਿਹੜੇ ਹਿੰਦੂਤਵੀ ਹੈਗੇ ਆ ਉਹਨਾਂ ਦੇ ਨਾਲ ਜਾ ਕੇ ਜੁੜਦੀ ਹੈ। ਅਜੀਤ ਡੋਵਲ ਵਿਵੇਕਾਨੰਦ ਫਾਊਂਡੇਸ਼ਨ ਦਾ ਸਿੱਧਾ ਪਾਰਟ ਹੈਗੇ ਆ। ਸੋ ਇਹ ਗੱਲ ਮਤਲਬ ਕਲੀਅਰ ਕਰਦੀ ਹੈ ਸਾਨੂੰ ਕਿ ਭਾਈ ਇਹਦੀ ਆਮ ਆਦਮੀ ਪਾਰਟੀ ਦੀ ਜਿੱਥੋਂ ਸ਼ੁਰੂਆਤ ਹੋਈ ਹੈ, ਜਿਹੜੀ ਇਹਨਾਂ ਦੀ ਜੜ ਹੈ, ਜਿੱਥੋਂ ਇਹ ਨਿਕਲੇ ਆ, ਉਹ ਕੀ ਪ੍ਰੋਜੈਕਟ ਲੈ ਕੇ ਨਿਕਲਿਆ, ਕਿਵੇਂ ਇਹਨਾਂ ਨੂੰ ਲੋਕਾਂ ਦੇ ਵਿੱਚ ਪ੍ਰੈਜ਼ੈਂਟ ਕੀਤਾ ਗਿਆ, ਕਿਵੇਂ ਸ਼ੁਰੂਆਤ ਹੋਈ ਹੈ ਤੇ ਉਹ ਤੋਂ ਬਾਅਦ ਕੀ ਏਜੰਡਾ ਦਿੱਤਾ ਗਿਆ। ਸੋ ਇਹ ਗੱਲ ਇੱਕ ਸਮਝਣ ਵਾਲੀ ਹੈ ਤੇ ਦੇਖਣ ਵਾਲੀ ਹੈ। ਸੋ ਇੱਥੇ ਹੀ ਸੁਖਵਿੰਦਰ ਸਿੰਘ ਜੀ, ਸਾਡੇ ਦਰਸ਼ਕਾਂ ਕੋਲੋਂ ਇੱਕ ਛੋਟੇ ਜਿਹੇ ਬ੍ਰੇਕ ਦੀ ਇਜਾਜ਼ਤ ਲਈਏ ਤੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਵਿਊਅਰਸ ਦੇ ਨਾਲ ਸਾਡਿਆਂ ਦੇ ਨਾਲ ਦੁਬਾਰਾ ਗੱਲਬਾਤ ਸ਼ੁਰੂ ਕਰਦੇ ਹਾਂ।